ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਸਤਨਾਮ ਸਿੰਘ, ਛੇੜਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500, ਮਨਜੀਤ ਸਿੰਘ ਦੇਵਾਨਾ, ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਕੇਸ ਆ ਯੂਪੀ ਦੇ ਵਿੱਚ ਹੋਇਆ ਸੀ। ਅੱਜ ਇਸ ਕੁੜੀ ਦਾ ਪਰਿਵਾਰ ਵੀ ਮਾਰ ਦਿੱਤਾ ਐਕਸੀਡੈਂਟ ਕਰਕੇ, ਤੇ ਉਹ ਜਿਹੜਾ ਕੇਸ ਆ ਹੁਣ ਉਹ ਰੈਫਰ ਕਰ ਦਿੱਤਾ ਦਿੱਲੀ ਨੂੰ। ਬੜੀ ਦੇਰ ਦੇ ਨਾਲ ਇਹਦੇ ਉੱਤੇ ਕੋਈ ਜਿਹੜੀ ਜੀ ਰਾਹਤ ਵਾਲੀ ਮਾੜੀ ਮੋਟੀ ਖਬਰ ਜਿਹੜੀ ਆ ਉਹ ਆਈ ਆ। ਅਜੇ ਕੀ ਰਾਹਤ ਹੁੰਦੀ ਆ ਉਹ ਬਾਅਦ ਵਾਲੀ ਗੱਲ ਆ। ਇਹਨੂੰ ਬਹੁਤ ਵੱਡੇ ਤੌਰ ਦੇ ਉੱਤੇ ਤਾਂ ਨਹੀਂ ਦੇਖਿਆ ਜਾ ਸਕਦਾ ਇੰਨਾ ਨੁਕਸਾਨ ਹੋਣ ਤੋਂ ਬਾਅਦ, ਪਰ ਫਿਰ ਵੀ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਜਾਗੀ ਆ। ਉਨਾਓ ਜਬਰ ਜਨਾਹ ਕਾਂਡ ਦੇ ਉੱਤੇ ਰਾਏਬਰੇਲੀ ਹਾਦਸੇ ਦੇ ਦੋਸ਼ਾਂ ਦੇ ਵਿੱਚ ਘਿਰਿਆ ਕੁਲਦੀਪ ਸਿੰਘਰ ਨੂੰ ਭਾਜਪਾ ਨੇ ਵੀਰਵਾਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜੀ। ਇਹ ਬਹੁਤ ਅਹਿਮ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਤੰਤਰ ਦੇਵ ਸਿੰਘ ਨੇ ਇਹਦੀ ਪੁਸ਼ਟੀ ਕੀਤੀ, ਔਰ ਜੇ ਹੁਣ ਕੱਢਿਆ ਤੇ ਸਵਾਲ ਇਹ ਆ ਕਿ ਤਾਂ ਪਹਿਲਾਂ ਕਹਿੰਦੇ ਰਹੇ ਆ ਕਿ ਉਹ ਕਈ ਹਫ਼ਤੇ ਹੋ ਗਏ ਉਹਨੂੰ ਕੱਢਿਆ ਹੋਇਆ, ਜਦੋਂ ਕਿ ਇਹ ਮਾਮਲਾ ਜਿਹੜਾ ਜੀ 2 ਸਾਲ ਪਹਿਲਾਂ ਦਾ ਚੱਲ ਰਿਹਾ। ਉਹਨੂੰ ਕੁਛ ਨਹੀਂ ਸੀ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹੀ ਚੀਜ਼ ਜਿਹੜੀ ਸੀ ਉਹਦੇ ਪਾਵਰਫੁਲ ਹੋਣ ਦੀ ਗੱਲ ਕਰਦੀ ਸੀ, ਜਿਹੜੀ ਗੱਲ ਕਿਸੇ ਪਾਸੇ ਤਣ ਪੱਤਣ ਨਹੀਂ ਸੀ ਲੱਗਣ ਦਿੰਦੀ। ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਅਖਬਾਰੀ ਰਿਪੋਰਟਾਂ ਜਿਹੜੀਆਂ ਸੀਗੀਆਂ ਉਹ ਪੜ੍ਹ ਕੇ ਇਹਦੇ ਉੱਤੇ ਐਕਸ਼ਨ ਲਿਆ, ਔਰ ਸੈਕਟਰੀ ਨੂੰ ਜਿਹੜਾ ਪੁੱਛਿਆ ਕਿ ਇਹ ਚਿੱਠੀ ਜਿਹੜੀ ਕੁੜੀ ਨੇ ਲਿਖੀ ਸੀ ਚੀਫ ਜਸਟਿਸ ਨੂੰ ਉਹ ਉਹਨਾਂ ਤੱਕ ਕਿਉਂ ਨਹੀਂ ਪਹੁੰਚੀ। ਉਹਨੇ ਆਪਣੀ ਗੱਲ ਜਿਹੜੀ ਦੀ ਉਹ ਕਹਿ ਦਿੱਤੀ, ਬੜੀ ਅਜੀਬੋ-ਗਰੀਬ ਆ। ਉਹ ਕਹਿੰਦਾ ਕਿ ਉਹਦੇ ਉੱਤੇ ਨਾਂ ਨਹੀਂ ਸੀ ਲਿਖਿਆ ਹੋਇਆ ਕੁੜੀ ਦਾ, ਇਸ ਕਰਕੇ ਉਹ ਚਿੱਠੀ ਜਿਹੜੀ ਆ ਉਹ ਪਹੁੰਚਾਉਣ ਦੇ ਵਿੱਚ ਦੇਰੀ ਹੋ ਗਈ। ਚਿੱਠੀ ਪਹੁੰਚ ਗਈ, ਚਿੱਠੀ ਲੱਭ ਲਈ ਗਈ। ਜੇ ਅਖਬਾਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨਾਂ ਆਉਂਦਾ ਤੇ ਸ਼ਾਇਦ ਉਹਨਾਂ ਹਜ਼ਾਰਾਂ ਚਿੱਠੀਆਂ ਦੇ ਵਿੱਚੋਂ ਇੱਕ ਚਿੱਠੀ ਇਹ ਵੀ ਹੁੰਦੀ ਜਿਹੜੀਆਂ ਕਿ ਚੀਫ ਜਸਟਿਸ ਨੂੰ ਲਿਖੀਆਂ ਗਈਆਂ ਰੁੜ ਜਾਂਦੀਆਂ ਨੇ, ਜਾਂ ਦੂਜੇ ਸ਼ਬਦਾਂ 'ਚ ਕਹਿ ਦਿੱਤੀ ਰੋਲ ਦਿੱਤੀਆਂ ਜਾਂਦੀਆਂ ਨੇ ਜੀ। ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਬੜਾ ਸਖਤ ਰੁਖ ਜਿਹੜਾ ਜੀ ਉਹ ਅਪਣਾਇਆ। ਕੋਰਟ ਨੇ ਇਹ ਪੀੜਤਾ ਦੀ ਚਿੱਠੀ ਤੇ ਉਹਦੀ ਮਾਂ ਦੀ ਟਰਾਂਸਫਰ ਪਟੀਸ਼ਨ ਦੇ ਉੱਤੇ ਸੁਣਵਾਈ ਤੁਰੰਤ ਕੀਤੀ। ਮਾਮਲੇ ਨਾਲ ਜੁੜੇ 5 ਮੁਕੱਦਮੇ ਲਖਨਊ ਦੀ CBI ਅਦਾਲਤ ਤੋਂ ਦਿੱਲੀ ਦੀ ਅਦਾਲਤ ਦੇ ਵਿੱਚ ਤਬਦੀਲ ਕਰਤੇ ਜੀ। ਜਿਹੜੇ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਉੱਤੇ, ਭਾਜਪਾ ਦੀ ਸਰਕਾਰ ਦੇ ਉੱਤੇ ਵੱਡਾ ਸਵਾਲ ਖੜਾ ਹੋ ਗਏ ਕਿ ਜਿਹੜੇ CJI ਨੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਤੇ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਦੇ ਉੱਤੇ ਵੀ। ਇਹਦੇ ਨਾਲ ਅਦਾਲਤ ਨੇ ਐਤਵਾਰ ਨੂੰ ਹੋਏ ਹਾਦਸੇ ਦੇ ਮਾਮਲੇ ਦੀ ਜਾਂਚ CBI ਤੋਂ 7 ਦਿਨਾਂ ਦੇ ਵਿੱਚ ਪੂਰੀ ਕਰਨ ਦੇ ਹੁਕਮ ਦਿੱਤੇ। ਹਾਲਾਂਕਿ ਜ਼ਰੂਰਤ ਪੈਣ ਦੇ ਉੱਤੇ ਜਾਂਚ ਅਧਿਕਾਰੀ ਕੁਝ ਦਿਨ ਹੋਰ ਜਿਹੜੇ ਜੀ ਉਹ ਲੈ ਸਕਦੇ ਆ। ਕੋਰਟ ਨੇ 5 ਮੁਕੱਦਮਾਂ ਦਾ ਟਰਾਇਲ ਰੋਜ਼ਾਨਾ ਸੁਣਵਾਈ ਕਰਕੇ 45 ਦਿਨਾਂ ਦੇ ਵਿੱਚ ਪੂਰਾ ਕਰਨ ਦਾ ਹੁਕਮ ਵੀ ਦਿੱਤਾ ਜੀ। ਕੋਰਟ ਨੇ ਪੀੜਤਾ ਨੂੰ 25 ਲੱਖ ਰੁਪਇਆ ਅੰਤਰਿਮ ਮੁਆਵਜ਼ਾ ਦੇਣ ਦੇ ਨਾਲ ਪੀੜਤਾ ਤੇ ਉਹਦੇ ਪਰਿਵਾਰ ਨੂੰ ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਦੀ ਸੁਰੱਖਿਆ ਦੇਣ ਦਾ ਵੀ ਹੁਕਮ ਜਿਹੜਾ ਜੀ ਉਹ ਦਿੱਤਾ। ਅੱਜ ਫਿਰ ਇਸ ਮਾਮਲੇ ਦੇ ਉੱਤੇ ਅਗਲੀ ਸੁਣਵਾਈ ਜਿਹੜੀ ਹੋਊਗੀ। ਚੀਫ ਜਸਟਿਸ ਰੰਜਨ ਗੋਗੋਈ, ਦੀਪਕ ਗੁਪਤਾ ਤੇ ਅਨਿਰੋਧ ਬੋਸ ਦੇ ਬੈਂਚ ਨੇ ਇਸ ਮਾਮਲੇ ਦੇ ਉੱਤੇ ਸੁਣਵਾਈ ਤੋਂ ਬਾਅਦ ਇਹ ਹੁਕਮ ਦਿੱਤੇ ਕਿ ਇਸ ਜਬਰ ਜਨਾਹ ਕਾਂਡ ਦੇ ਦੋਸ਼ੀ ਜਿਹੜਾ ਵਿਧਾਇਕ ਹੈ ਕੁਲਦੀਪ ਸਿੰਘਰ ਸਣੇ ਕਈ ਦੋਸ਼ੀ ਨੇ, ਔਰ ਪਿਛਲੇ ਹਫ਼ਤੇ ਸੜਕ ਹਾਦਸੇ ਦੇ ਵਿੱਚ ਜਬਰ ਜਨਾਹ ਦੀ ਜਿਹੜੀ ਪੀੜਤ ਸੀਗੀ ਉਹਦੇ 2 ਰਿਸ਼ਤੇਦਾਰਾਂ ਦੀ ਮੌਤ ਹੋਈ ਸੀ, ਜਦੋਂ ਕਿ ਪੀੜਤਾ ਦੇ ਵਕੀਲ ਤੇ ਉਹ ਆਪ ਗੰਭੀਰ ਰੂਪ ਦੇ ਨਾਲ ਜਿਹੜਾ ਜੀ ਉਹ ਜ਼ਖਮੀ ਨੇ। ਔਰ ਇਸ ਹਾਦਸੇ ਤੋਂ ਕੁਝ ਦਿਨ ਪਹਿਲਾਂ ਜੁਲਾਈ ਦੇ ਪਹਿਲੇ ਹਫ਼ਤੇ ਉਹਨੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਇੱਕ ਚਿੱਠੀ ਜਿਹੜੀ ਉਹ ਲਿਖੀ ਸੀ। ਇਹ ਆਖਿਆ ਸੀ ਕਿ ਉਹਦੇ ਘਰੇ ਆ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਜਾਂ ਤਾਂ ਪਾਸੇ ਹੋ ਜਾ ਕੇਸ ਤੋਂ, ਨਹੀਂ ਤਾਂ ਤੇਰੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਿਹੜਾ ਜੀ ਉਹ ਜਾਊਗਾ। ਚੀਫ ਜਸਟਿਸ ਨੇ ਪੂਰੀ ਘਟਨਾ ਦੇ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ। ਇਹ ਵੀ ਕਿਹਾ ਕਿ ਅਸੀਂ ਆਪਣੀ ਡਿਊਟੀ 'ਚ ਫੇਲ ਆ। ਕੋਰਟ ਨੇ ਇਹ ਗੱਲ ਉਸ ਵੇਲੇ ਕਹੀ ਜਦੋਂ ਸੁਣਵਾਈ ਦੇ ਦੌਰਾਨ ਮੁਆਵਜ਼ਾ ਦੇਣ ਦੇ ਸੁਝਾਅ ਦਿੱਤੇ। ਕੋਰਟ ਰਜਿਸਟਰਾਰ ਨੇ ਇਹਦੇ ਬਾਰੇ ਵਿਧਾਨਕ ਨੀਤੀ ਦਾ ਜ਼ਿਕਰ ਜਿਹੜਾ ਜੀ ਉਹ ਕਰਨਾ ਚਾਹਿਆ। ਕੋਰਟ ਨਾਰਾਜ਼ ਹੋ ਗਈ। ਇਹ ਕਿਹਾ ਕਿ ਵਿਧਾਨਕ ਨੀਤੀ ਤੋਂ ਤੁਹਾਡਾ ਕੀ ਮਤਲਬ ਹੈ, ਇਹ ਕੀ ਹੋ ਰਿਹਾ ਤੇ ਤੁਸੀਂ ਕੋਰਟ ਨੂੰ ਕਾਨੂੰਨ ਦੇ ਦਾਇਰੇ 'ਚ ਮੁਆਵਜ਼ਾ ਦੇਣ ਦਾ ਆਦੇਸ਼ ਦੇਣ ਦੀ ਗੱਲ ਜਿਹੜੀ ਉਹ ਕਹਿ ਰਹੇ ਹੋ।
ਕੋਰਟ ਨੇ ਪੀੜਤ ਪਰਿਵਾਰ ਦੇ ਵੱਲੋਂ ਮੁਕੱਦਮਿਆਂ ਦੀ ਉੱਤਰ ਪ੍ਰਦੇਸ਼ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਤੁਰੰਤ ਸਵੀਕਾਰ ਕੀਤੀ ਔਰ ਇਹਦੇ ਸਣੇ ਹਾਦਸੇ ਸਣੇ ਸਾਰੇ ਮਾਮਲੇ ਜਿਹੜੇ ਜੁੜੇ ਨੇ 5 ਦੇ 5 ਇਹ ਦਿੱਲੀ ਦੀ 30 ਹਜ਼ਾਰੀ ਦੇ ਵਿੱਚ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਦੀ ਅਦਾਲਤ ਦੇ ਵਿੱਚ ਜਿਹੜਾ ਦੀ ਉਹ ਤਬਦੀਲ ਕਰ ਦਿੱਤੇ ਔਰ ਬੈਂਚ ਨੇ ਇਹ ਵੀ ਹੁਕਮ ਦਿੱਤਾ ਕਿ ਤੁਰੰਤ ਪ੍ਰਭਾਵ ਦੇ ਨਾਲ ਇਹਦੀ ਰੋਜ਼ ਸੁਣਵਾਈ ਜਿਹੜੀ ਉਹ ਕੀਤੀ ਜਾਵੇ। ਕੁਝ ਇਨਸਾਫ ਦੀ ਜਿਹੜੀ ਹੈ ਉਹ ਆਸ ਹੁਣ ਬੱਝੀ ਹੈ ਜੇ ਨਾ ਲਟਕਾਇਆ ਜਾਊਗਾ। ਤੇ ਅੱਗੇ ਗੱਲ ਕਰਦੇ ਹਾਂ ਮੋਹਾਲੀ ਦੀ ਪੁਲਿਸ ਦੇ ਵਿੱਚ ਡਰੱਗ ਦਾ ਇੱਕ ਮਾਝੇ ਦਾ ਜਰਨੈਲ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਫੇਮਸ ਤਾਂ ਹੈਗਾ ਜੀ ਪੂਰੇ ਪੰਜਾਬ ਦੇ ਵਿੱਚ ਹੀ, ਪਰ ਤੁਸੀਂ ਕਹ ਲਓ ਕਿ ਗ੍ਰਿਫਤਾਰ ਜਿਹੜਾ ਵੀ ਉਹ ਮੋਹਾਲੀ ਦੀ ਪੁਲਿਸ ਨੇ ਇਹਨੂੰ ਜਿਹੜਾ ਵੀ ਉਹ ਕੀਤਾ। ਇਹ ਬਲਵਿੰਦਰ ਸਿੰਘ ਉਰਫ ਬਿੱਲਾ ਹੈ, ਪਿੰਡ ਹਵੇਲੀ ਤਰਨਤਾਰਨ ਡਿਸਟ੍ਰਿਕਟ ਪੈਂਦਾ, ਤੇ ਅਮਰੀਕ ਸਿੰਘ ਬੇਦਨਾ ਜਿਹੜਾ ਕਿ ਸਰਹੰਦ ਰੋਡ ਪਟਿਆਲਾ ਦੇ ਉੱਤੇ ਜਿਹੜਾ ਦੀ ਵਸਨੀਕ ਹੈ। ਇਹਨਾਂ ਦੋਵਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ। ਇਹਨਾਂ ਦੀ ਗੱਡੀ ਵੀ ਜਿਹੜੀ ਉਹ ਜ਼ਬਤ ਕੀਤੀ ਆ। ਇਹ ਕਿਹਾ ਜਾਂਦਾ ਹੈ ਕਿ ਇਹਨੂੰ ਮਾਝੇ ਦੇ ਡਰੱਗ ਜਰਨੈਲ ਵਜੋਂ ਜਾਣਿਆ ਜਾਂਦਾ। ਮਾਝੇ ਦੇ ਵੀ ਕਈ ਜਰਨੈਲ ਨੇ, ਬੜੇ ਨਾਮਵਰ ਨੇ ਵੈਸੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵੀ ਚਰਚਿਤ ਜਿਹੜਾ ਜੀ ਉਹ ਰਹਿੰਦੇ ਨੇ, ਪਰ ਇਹ ਮਾਝੇ ਦਾ ਡਰੱਗ ਜਰਨੈਲ ਆ ਜਿਹੜਾ ਕਿ ਫੜਿਆ ਗਿਆ। ਦੱਸਿਆ ਇਹ ਗਿਆ ਕਿ ਇਹ ਦੋਵੇਂ ਏ ਕੈਟਾਗਰੀ ਦੇ ਨਸ਼ਾ ਤਸਕਰ ਨੇ ਔਰ ਇਹਨੂੰ ਇਨੋਵਾ ਗੱਡੀ ਸਣੇ ਜਿਹੜਾ ਜੀ ਉਹ ਕਾਬੂ ਕੀਤਾ। ਜਿਹੜਾ ਬਲਵਿੰਦਰ ਬਿੱਲਾ ਪਿੰਡ ਸਰਹੱਦੀ ਖੇਤਰ 'ਚ ਹੋਣ ਕਰਕੇ ਪਾਕਿਸਤਾਨ ਦੇ ਪਰਲੇ ਪਾਸੇ ਜਿਹੜੇ ਸਮਗਲਰ ਨੇ ਉਹਨਾਂ ਦੇ ਨਾਲ ਉਹਦੇ ਤਾਰ ਜੁੜੇ ਹੋਏ ਨੇ। 1990 ਦੇ ਤੋਂ ਉਹ ਹਥਿਆਰਾਂ, ਨਸ਼ੀਲੇ ਪਦਾਰਥ, ਜਾਲੀ ਕਰੰਸੀ ਤੇ ਸੋਨੇ ਦੀ ਸਮਗਲਿੰਗ ਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਰਿਹਾ। 14 ਥਾਣਿਆਂ ਦੇ ਵਿੱਚ ਉੱਤੇ ਕੇਸ ਦਰਜ ਨੇ। ਇੱਕ ਕੇਸ ਦੇ ਵਿੱਚ ਉਹ ਭਗੌੜਾ ਸੀ, 1990 ਤੋਂ ਸਰਗਰਮ ਹੈ। 14 ਉਹਦੇ ਉੱਤੇ ਕੇਸ ਨੇ, ਇੱਕ ਕੇਸ ਦੇ ਵਿੱਚ ਪੀਓ ਆ, ਪੁਲਿਸ ਤੇ ਕਾਬੂ ਨਹੀਂ ਸੀ ਆਉਂਦਾ। ਜਿਹੜਾ ਬਿੱਲਾ ਹੈ ਜੀ ਉਹ ਤਰਨਤਾਰਨ ਦੇ ਪਿੰਡ ਹਵੇਲੀ ਦੇ ਵਿੱਚ ਉਹਦੀ ਆਲੀਸ਼ਾਨ ਕੋਠੀ ਹੈ ਔਰ ਉਹ ਜਿਹੜਾ ਮੋਹਾਲੀ ਦੇ ਵਿੱਚ ਸਟੇਡੀਅਮ ਹੈ PCA ਸਟੇਡੀਅਮ, ਇਹਦੇ 63 ਸੈਕਟਰ 63 ਦੇ ਵਿੱਚ ਕਿਰਾਏ ਤੇ ਫਲੈਟ ਲੈ ਕੇ ਜਿਹੜਾ ਦੀ ਉਹ ਰਹਿ ਰਿਹਾ ਸੀਗਾ। ਹਵੇਲੀ ਪਿੰਡ ਦੇ ਵਿੱਚ ਉਹਦੀ 90 ਏਕੜ ਉਹਨੇ ਜ਼ਮੀਨ ਬਣਾਈ ਹੋਈ ਆ। ਮੋਹਾਲੀ ਨੇੜੇ ਪਿੰਡ ਝੰਜੇੜੀ ਦੇ ਵਿੱਚ 17 ਏਕੜ ਜ਼ਮੀਨ ਜਿਹੜੀ ਉਹਨੇ ਫਾਰਮ ਹਾਊਸ ਜਿਹੜਾ ਦੀ ਉਹ ਬਣਾਇਆ ਹੋਇਆ। ਅੰਮ੍ਰਿਤਸਰ ਦੇ ਵਿੱਚ ਆਲੀਸ਼ਾਨ ਉਹਦੇ ਕੋਲੇ ਕੋਠੀਆਂ ਨੇ, ਪਲਾਟ ਨੇ ਔਰ ਉਹ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਜਿਹੜੀ ਦੀ ਉਹ ਕਰਦਾ ਆ ਰਿਹਾ। ਜਿਹੜਾ ਦੂਜਾ ਨਾਲ ਫੜਿਆ ਗਿਆ, ਇਹਦੀ ਮੁਲਾਕਾਤ ਇਹਦੇ ਨਾਲ ਜੇਲ੍ਹ ਦੇ ਵਿੱਚ ਜਦੋਂ ਇੱਕ ਵਾਰੀ ਗਿਆ ਸੀ ਉਦੋਂ ਹੋਈ ਸੀਗੀ। ਹੁਣ ਵੱਡਾ ਸਵਾਲੀਆ ਚਿੰਨ੍ਹ ਤਾਂ ਜਿਹੜਾ ਉਹ ਇਸ ਗੱਲ ਦੇ ਉੱਤੇ ਉੱਠਦਾ ਨਾ ਜੀ ਕਿ ਇਹ ਬੰਦਾ ਕਦੋਂ ਤੋਂ ਇਸ ਮਾਮਲੇ 'ਚ ਲੱਗਿਆ ਹੋਇਆ, ਕਿੰਨੀ ਉਹ ਪ੍ਰਾਪਰਟੀ ਬਣਾਈ ਬੈਠਾ ਤੇ ਪੁਲਿਸ ਦੀ ਉਹ ਗ੍ਰਿਫਤ ਤੋਂ ਕਿਵੇਂ ਜਿਹੜਾ ਜੀ ਉਹ ਇੰਨੀ ਦੇਰ ਤੱਕ ਦੂਰ ਰਿਹਾ। 1990 ਦਾ ਸਮਾਂ ਕੋਈ ਛੋਟਾ ਨਹੀਂ ਗਾ ਜੀ। ਕੋਈ ਮਾੜਾ ਮੋਟਾ ਕਿਸੇ ਨੇ ਕ੍ਰਾਈਮ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਉਹਦੇ ਮਗਰ ਭੱਜ ਕੇ ਪੁਲਿਸ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਨਾਲ ਉਹਨੂੰ ਗ੍ਰਿਫਤਾਰ ਕਰ ਲੈਂਦੀ ਆ। ਜਿਹਦੀ 90 ਏਕੜ ਜ਼ਮੀਨ ਆ ਆਪਣੇ ਪਿੰਡ ਦੇ ਵਿੱਚ, 17 ਏਕੜ ਦਾ ਉਹ ਫਾਰਮ ਹਾਊਸ ਬਣਾਈ ਬੈਠਾ, ਕੋਠੀਆਂ ਤੇ ਕਿੰਨੇ ਪਲਾਟ ਲਈ ਬੈਠਾ, ਬਿਨਾਂ ਕਿਸੇ ਸ਼ੱਕ ਦੇ ਉਹ ਮਿਲ ਮਿਲਾ ਕੇ ਜਿਹੜਾ ਜੀ ਉਹ ਰਹਿ ਰਿਹਾ ਸੀਗਾ। ਹਾਲਾਂਕਿ ਪੁਲਿਸ ਆਪਣੀ ਪਿੱਠ ਥਪਥਪਾ ਰਹੀ ਆ ਕਿ ਉਹਨੇ ਮਾਝੇ ਦਾ ਡਰੱਗ ਜਰਨੈਲ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ, ਪਰ ਕਿੰਨੇ ਸਾਲਾਂ ਤੋਂ ਬਾਅਦ ਇਹ ਸਵਾਲੀਆ ਚਿੰਨ੍ਹ ਪੁਲਿਸ ਦੇ ਉੱਤੇ ਵੀ ਲੱਗਦਾ ਹੈ। ਕਿੰਨਾ ਚਿਰ ਰਹੂਗਾ ਉਹ ਵੀ ਸੋਚਣ ਵਾਲੀ ਗੱਲ ਹੈ। ਤੇ ਅੱਗੇ ਗੱਲ ਕਰਦੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੁਲਭੂਸ਼ਣ ਜਾਧਵ ਆ, ਉਸ ਨੂੰ ਭਾਰਤ ਦੇ ਅਧਿਕਾਰੀ ਮਿਲ ਸਕਦੇ? ਉਹਦੀ ਪਾਕਿਸਤਾਨ ਦੇ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਜਿਹਦੇ ਉੱਤੇ ਪਾਬੰਦੀ ਜਿਹੜੀ ਦੀ ਇੰਟਰਨੈਸ਼ਨਲ ਕੋਰਟ ਨੇ ਲਾ ਦਿੱਤੀ ਸੀਗੀ। ਕੁਲਭੂਸ਼ਣ ਜਾਧਵ ਜਿਹੜਾ ਇਹਨੂੰ ਮਿਲਣ ਦੀ ਜਿਹੜੀ ਪ੍ਰਵਾਨਗੀ ਆ ਜੀ ਉਹ ਦਿੱਤੀ ਜਾ ਰਹੀ ਆ। ਵਿਦੇਸ਼ ਦਫ਼ਤਰ ਦੇ ਤਰਜਮਾਨ ਜਿਹੜਾ ਪਾਕਿਸਤਾਨ ਦਾ ਹੈ ਮੁਹੰਮਦ ਫੈਜ਼ਲ, ਉਹਨੇ ਇਹ ਗੱਲ ਕਹੀ ਆ ਕਿ ਭਾਰਤੀ ਹਾਈ ਕਮਿਸ਼ਨ ਨੂੰ ਰਸਮੀ ਤੌਰ ਦੇ ਉੱਤੇ ਇਹਦੇ ਬਾਬਤ ਜਾਣਕਾਰੀ ਦੇ ਦਿੱਤੀ ਗਈ ਆ ਤੇ ਪਾਕਿਸਤਾਨ ਹੁਣ ਭਾਰਤ ਦੇ ਜਵਾਬ ਦੀ ਉਡੀਕ ਕਰ ਰਿਹਾ। ਪਾਕਿਸਤਾਨ ਦੇ ਵੱਲੋਂ ਇਹ ਸਟੈਪ ਉਸ ਵੇਲੇ ਚੁੱਕਿਆ ਗਿਆ ਸੀ ਜਦੋਂ ਜਿਹੜੀ ICJ ਆ, ਇੰਟਰਨੈਸ਼ਨਲ ਜਿਹੜੀ ਕੋਰਟ ਆ, ਉਹਨੇ 17 ਜੁਲਾਈ ਨੂੰ ਪਾਕਿਸਤਾਨ ਨੂੰ ਹੁਕਮ ਦਿੱਤੇ ਕਿ ਉਹ ਜਾਧਵ ਦੀ ਸਜ਼ਾ ਬਾਰੇ ਨਜ਼ਰਸਾਨੀ ਕਰੇ ਤੇ ਬਿਨਾਂ ਕਿਸੇ ਦੇਰੀ ਦੇ ਉਹਨੂੰ ਸਫਾਰਤੀ ਰਸਾਈ ਦੀ ਮਨਜ਼ੂਰੀ ਦੇਵੇ। ਭਾਰਤੀ ਜਲ ਸੈਨਾ ਦੇ ਰਿਟਾਇਰਡ ਅਧਿਕਾਰੀ ਜਾਧਵ ਨੂੰ ਜਸੂਸੀ ਤੇ ਅੱਤਵਾਦੀ ਕਾਰਵਾਈਆਂ ਦੇ ਦੋਸ਼ ਦੇ ਹੇਠ April 17 ਦੇ ਵਿੱਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਹਦੇ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਦੇ ਕੋਲੇ ਜਿਹੜੀ ਆ ਉਹ ਪਹੁੰਚ ਕੀਤੀ ਸੀ। ਭਾਰਤ ਦਾ ਦਾਅਵਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ, ਜਿੱਥੇ ਉਹ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਗਿਆ ਹੋਇਆ ਸੀ, ਜਦੋਂ ਕਿ ਪਾਕਿਸਤਾਨ ਮੁਤਾਬਕ ਜਾਧਵ ਨੂੰ ਸੁਰੱਖਿਆ ਫੋਰਸਾਂ ਨੇ
ਬਲੋਚਿਸਤਾਨ ਤੋਂ ਜਿਹੜਾ ਦੀ ਉਹ ਫੜਿਆ ਸੀਗਾ। ਹੁਣ ਜਿਹੜਾ ਦੀ ਇਹ ਹੈ ਕਿ ਜਦੋਂ ਭਾਰਤ ਦੇ ਜਿਹੜੇ ਅਧਿਕਾਰੀ ਆ ਇਹਨੂੰ ਮਿਲਦੇ ਆ ਤੇ ਉਹ ਅੱਗੋਂ ਜਿਹੜਾ ਦੀ ਉਹਨਾਂ ਦਾ ਕੀ ਪੈਂਤੜਾ ਜਿਹੜਾ ਹੁੰਦਾ, ਕਿਉਂਕਿ ਭਾਰਤ ਇਸ ਗੱਲ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਜੀ ਉਹ ਰੁਕੀ ਹੈ ਤੇ ਉਹਦੀ ਰਿਹਾਈ ਤੱਕ ਇਹ ਮਾਮਲਾ ਅੱਗੇ ਜਾਵੇ। ਜਿਹੜੀ ਇੰਟਰਨੈਸ਼ਨਲ ਕੋਰਟ ਹੈ ਜੀ ਉਹਨੇ ਪਾਕਿਸਤਾਨ ਨੂੰ ਇਹਦੇ ਉੱਤੇ ਦੁਬਾਰਾ ਨਜ਼ਰਸਾਨੀ ਜਿਹੜਾ ਦੀ ਉਹ ਕਰਨ ਦੀ ਗੱਲ ਆਖੀ ਹੈ ਇਸ ਸਭ ਕਾਸੇ ਦੇ ਉੱਤੇ। ਜੇ ਪਾਕਿਸਤਾਨ ਇਹਨੂੰ ਜਿਹੜਾ ਦੀ ਉਹ ਛੱਡਦਾ ਆ ਮੰਨ ਲਓ, ਤੇ ਉਹਦੇ ਨਾਲ ਪਾਕਿਸਤਾਨ ਦੇ ਅੰਦਰ ਵੀ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਦੇ ਉੱਤੇ ਕਈ ਕਿਸਮ ਦਾ ਪ੍ਰੈਸ਼ਰ ਜਿਹੜਾ ਦੀ ਉਹ ਪੈ ਸਕਦਾ। ਪਰ ਭਾਰਤ ਜਿਸ ਤਰੀਕੇ ਦੇ ਨਾਲ ਇਹਨੂੰ ਇਹ ਸਾਰੇ ਕੇਸ ਨੂੰ ਜਿਹੜਾ ਦੀ ਉਹ ਲੈ ਰਿਹਾ, ਉਹ ਵੀ ਇਹ ਸਮਝਦਾ ਹੈ ਕਿ ਇਹ ਉਹਦੀ ਹਿੰਡ ਹੈ, ਜੇ ਕੁਲਭੂਸ਼ਣ ਜਾਧਵ ਨੂੰ ਉਹ ਜਿਹੜਾ ਦੀ ਉਹ ਛੁਡਵਾ ਨਹੀਂ ਸਕਦਾ। ਸੋ ਇਹਦੇ ਉੱਤੇ ਬੜਾ ਡਿਪੈਂਡ ਰਹੂਗਾ ਕਿ ਸਫਾਰਤਖਾਨੇ ਦੇ ਅਧਿਕਾਰੀ ਉਹਨੂੰ ਮਿਲਦੇ ਨੇ ਜਾਂ ਨਹੀਂ। ਨਾ ਮਿਲਣ ਦਾ ਇਹ ਰੀਜ਼ਨ ਜਿਹੜਾ ਦੀ ਹੋ ਸਕਦਾ ਹੈ ਕਿ ਉਹ ਅੱਗੋਂ ਅਜੇ ਇਹ ਦੇਖਣ ਕਿ ਜਿਹੜਾ ਹੁਕਮ ਇੰਟਰਨੈਸ਼ਨਲ ਅਦਾਲਤ ਨੇ ਕੀਤਾ ਕਿ ਉਹਦੇ ਫੈਸਲੇ ਦੇ ਉੱਤੇ ਨਜ਼ਰਸਾਨੀ ਕਰੇ, ਉਹ ਪਾਕਿਸਤਾਨ ਪਹਿਲਾਂ ਨਜ਼ਰਸਾਨੀ ਕਰੇ ਫਿਰ ਉਹ ਉਹਨੂੰ ਮਿਲਣਗੇ। ਜੇ ਭਾਰਤੀ ਅਧਿਕਾਰੀ ਮਿਲਦੇ ਆ ਤੇ ਸ਼ਾਇਦ ਨਜ਼ਰਸਾਨੀ ਵਾਲਾ ਮਾਮਲਾ ਜਿਹੜਾ ਜੀ ਉਹ ਥੋੜਾ ਢਿੱਲਾ ਪੈ ਸਕਦਾ ਜੀ। ਤੇ ਅੱਗੇ ਜਿਹੜੇ ਬੱਚੇ ਗੁੰਮ ਹੋਏ ਆ, ਬੜਾ ਕੁਝ ਹੋ ਰਿਹਾ ਉਹਨਾਂ ਲਈ, ਕੀ ਉਹਨਾਂ ਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ ਜੀ? ਅਜੇ ਤੱਕ ਵੀ ਨਹੀਂ ਲੱਗ ਰਿਹਾ। ਜਿਹੜਾ ਅਜੇ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਉਹ ਇਹ ਬਣੀ ਪਈ ਆ ਕਿ ਜਿਹੜੀ ਗਲਤੀ ਪੁਲਿਸ ਨੇ ਪਹਿਲਾਂ ਕੀਤੀ ਸ਼ੁਰੂਆਤੀ ਘੰਟਿਆਂ ਦੇ ਵਿੱਚ ਕਿ 8 ਵਜੇ ਦੇ ਕਰੀਬ ਦੇ ਬੱਚੇ ਘਰੋਂ ਜਾਂਦੇ ਆ, 9 ਵਜੇ ਦੇ ਕਰੀਬ ਰੌਲਾ ਪੈ ਜਾਂਦਾ, 10 ਵਜੇ ਜਿਹੜੇ ਮਾਪੇ ਆ ਉਹ ਪੁਲਿਸ ਚੌਂਕੀ ਤੱਕ ਪਹੁੰਚ ਜਾਂਦੇ ਆ ਜਿਹੜੀ ਨੇੜੇ ਹੀ ਉਹਨਾਂ ਦੇ ਪਿੰਡ ਦੇ ਖੇੜੀ ਗੰਡਿਆਂ। ਪੁਲਿਸ ਵਾਲੇ ਉਸ ਵੇਲੇ ਬਸ ਤਾਂ ਹੀ ਹੁੰਦੇ ਆ ਜੀ, ਤੋਂ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਤੇ ਅਗਲੇ ਦਿਨ ਸਵੇਰੇ 6 ਵਜੇ ਉਹ ਪਿੰਡ ਦੇ ਵਿੱਚ ਪਹੁੰਚਦੇ ਆ ਪੁਲਿਸ ਵਾਲੇ, ਉੱਥੇ ਜਾ ਕੇ ਫਿਰ ਮੁਨਾਦੀ ਵਗੈਰਾ ਕਰਾਉਂਦੇ ਆ। ਜੇ ਰਾਤ ਗੰਭੀਰਤਾ ਦੇ ਨਾਲ ਇਹਨਾਂ ਨੇ ਲਿਆ ਹੁੰਦਾ ਇਹਨਾਂ ਬੱਚਿਆਂ ਦੇ ਅਗਵਾ ਹੋਣ ਨੂੰ ਜਾਂ ਗਵਾਚਣ ਨੂੰ, ਤੇ ਹੋ ਸਕਦਾ ਸੀਗਾ ਇਹ ਕੇਸ ਇੰਨਾ ਨਾ ਵਿਗੜਦਾ, ਡੀਜੀ ਤੱਕ ਨੂੰ ਇਹਦੇ ਵਿੱਚ ਜਿਹੜਾ ਦੀ ਆ ਕੇ ਸ਼ਮੂਲੀਅਤ ਨਾ ਕਰਨੀ ਪੈਂਦੀ। ਇਹ ਮਾਮਲਾ ਪੁਲਿਸ ਦੇ ਵਾਸਤੇ ਗਲੇ ਦੀ ਹੱਡੀ ਜਿਹੜਾ ਦੀ ਉਹ ਬਣ ਰਿਹਾ। ਵਿਰੋਧੀ ਧਿਰਾਂ ਇਸ ਮਾਮਲੇ ਦੇ ਉੱਤੇ ਸਰਕਾਰ ਤੇ ਪੁਲਿਸ ਨੂੰ ਲੰਮੇ ਹੱਥੀ ਲੈ ਰਹੀਆਂ ਨੇ। ਅੱਜ ਸੈਸ਼ਨ ਵੀ ਸ਼ੁਰੂ ਹੋ ਰਿਹਾ, ਉੱਥੇ ਵੀ ਇਹ ਮਾਮਲਾ ਜਿਹੜਾ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਿਹੜੀ ਉਹ ਉਠਾ ਸਕਦੀ ਆ। ਉਹਨੇ ਐਲਾਨ ਅਜਿਹਾ ਜਿਹੜਾ ਦੀ ਉਹ ਕੀਤਾ ਹੋਇਆ। ਜਿਹੜੇ DGP ਨੇ ਉਹ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਦੀ ਉਹ ਆਏ, ਆ ਕੇ ਜਿੱਥੇ ਸਿੱਟ ਦਾ ਗਠਨ ਵੀ ਜਿਹੜਾ ਦੀ ਉਹ ਕੀਤਾ, ਇੱਥੋਂ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਜਿਹੜੀ ਉਹ ਕੀਤੀ। 6 ਤੇ 10 ਸਾਲਾ ਜਸ਼ਨਦੀਪ ਤੇ ਹਸ਼ਨਦੀਪ 22 ਜੁਲਾਈ ਤੋਂ ਲਾਪਤਾ ਨੇ। ਪੁਲਿਸ ਨੇ ਸਾਰਾ ਪਿੰਡ ਤੇ ਹੋਰ ਥਾਵਾਂ ਛਾਣ ਮਾਰੀਆਂ ਨੇ, ਭਾਖੜਾ ਨਹਿਰ ਦਾ ਪਾਣੀ ਘਟਵਾ ਕੇ ਵੇਖ ਲਿਆ, ਕੁਛ ਨਹੀਂ ਪੱਲੇ ਪਿਆ। ਦੂਰ ਤੱਕ ਬੋਟ ਦੇ ਉੱਤੇ ਜਾ ਕੇ ਇਹਦੀਆਂ ਡੈੱਡ ਬੋਡੀਜ਼ ਇਹਨਾਂ ਦੀਆਂ ਲੱਭਣ ਦੀ ਕੀਤੀ ਆ, ਕੁਛ ਨਹੀਂ ਲੱਭਿਆ। ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਆ। 300 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਉਹ ਲੱਭਣ ਦੇ ਵਿੱਚ ਜੁਟੇ ਹੋਏ ਆ। ਨਤੀਜਾ ਕੋਈ ਸਾਹਮਣੇ ਜਿਹੜਾ ਦੀ ਉਹ ਨਹੀਂ ਆ ਰਿਹਾ। ਜਿਹੜੀ ਸਿੱਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਦੱਸਿਆ ਗਿਆ ਕਿ ਚੰਡੀਗੜ੍ਹ ਤੋਂ ਸਿੱਟ ਦੇ ਵਿੱਚ ਸ਼ਾਮਲ ਕੀਤੇ ਗਏ IPS ਅਧਿਕਾਰੀ ਬਰਿੰਦਰਪਾਲ ਸਿੰਘ ਇੰਟੈਲੀਜੈਂਸ ਤੇ ਸਰਬਜੀਤ ਸਿੰਘ ਕ੍ਰਾਈਮ ਬ੍ਰਾਂਚ ਤੋਂ ਨੇ, ਜਦੋਂ ਕਿ IG ਅਮਰਦੀਪ ਸਿੰਘ ਹੁਰੀ ਜਿਹੜਾ ਦੀ ਇੱਥੇ IG ਦੇ ਕਰਕੇ ਜਿਹੜਾ ਦੀ ਉਹ ਲਏ ਗਏ ਨੇ। ਇਹਦੇ ਇਸ ਟੀਮ ਦੇ ਨਾਲ ਪਟਿਆਲੇ ਦੇ SSP ਨੂੰ ਵੀ ਸ਼ਾਮਲ ਜਿਹੜਾ ਦੀ ਉਹ ਕੀਤਾ ਗਿਆ। ਇਹਨਾਂ ਸਭ ਦੇ ਕੰਮ ਜਿਹੜਾ ਦੀ ਉਹ ਵੰਡਿਆ ਗਿਆ, ਜਦੋਂ ਕਿ ਇਹਦੇ ਚੇਅਰਮੈਨ ਵਜੋਂ ਜਿਹੜੇ ਪਟਿਆਲਾ ਰੇਂਜ ਦੇ IG ਨੇ ਰਾਏ, ਉਹ DGP ਨੂੰ ਰਿਪੋਰਟ ਡਾਇਰੈਕਟ ਜਿਹੜੀ ਹੈ ਜੀ ਉਹ ਕਰਨਗੇ। ਜਿਹੜਾ ਵੱਡਾ ਸਵਾਲ ਇਹਦੇ ਵਿੱਚ ਹੋਰ ਨਾਲ ਜੁੜਿਆ ਹੋਇਆ ਆ ਰਿਹਾ ਨਾ ਜੀ ਕਿ 6 ਦਿਨਾਂ ਤੋਂ ਬਾਅਦ ਕੋਈ ਵਾਰਸ ਜਿਹੜਾ ਬੱਚੇ ਦੀ ਇੱਕ ਦੀ ਡੈੱਡ ਬੋਡੀ ਲੱਭੀ ਸੀ ਉਹਦਾ ਅਜੇ ਤੱਕ ਜਿਹੜਾ ਦੀ ਉਹ ਸਾਹਮਣੇ ਨਹੀਂ ਆਇਆ। ਉਹਦਾ ਕੀ ਕਾਰਨ ਆ? ਫਿਰ ਉਹ ਬੱਚਾ ਕਿਹਦਾ ਸੀਗਾ? ਕਿਉਂਕਿ ਮਾਪੇ ਲਗਾਤਾਰ ਇਨਕਾਰ ਕਰ ਰਹੇ ਆ ਕਿ ਇਹ ਬੱਚਾ ਉਹਨਾਂ ਦਾ ਨਹੀਂ ਗਾ। ਇਹ ਦੋ ਮਾਮਲੇ ਜਿਹੜੇ ਦੀ ਆਪਸ ਦੇ ਵਿੱਚ ਜੁੜ ਗਏ, ਜਿਹਦੇ ਕਰਕੇ ਜਿਹੜਾ ਦੀ ਇੱਥੇ ਜਿਹੜੀ ਪੁਲਿਸ ਆ ਉਹਦੀ ਨੁਕਤਾਚੀਨੀ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋ ਰਹੀ ਹੈ। ਹਰੇਕ ਗੱਲ ਦੇ ਵਿੱਚ ਹੀ ਭੰਬਲ ਭੁੱਸਾ ਹੈ ਨਾ। ਤੇ ਅੱਗੇ ਗੱਲ ਕਰਦੇ ਆ 2 ਮਹੀਨਿਆਂ ਦੇ ਵਿੱਚ ਹੀ 100 ਕਿਸਾਨ ਤੇ ਮਜ਼ਦੂਰ ਇਹਨਾਂ ਨੇ ਖੁਦਕੁਸ਼ੀ ਕੀਤੀ। ਐਕਚੁਅਲੀ ਪੰਜਾਬ ਜਿਹੜਾ ਜੀ ਉਹ ਸਿਵਿਆਂ ਦੇ ਰਾਹ ਪਿਆ ਹੋਇਆ ਜੀ। ਉਹ ਚਾਹੇ ਚਿੱਟੇ ਵਾਲਾ ਮਾਮਲਾ ਹੈ, ਚਾਹੇ ਇਹ ਖੁਦਕੁਸ਼ੀਆਂ ਵਾਲਾ ਜਿਹੜਾ ਜੀ ਉਹ ਮਾਮਲਾ ਹੈ। ਕਿਸਾਨ ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਜਿਹੜੀਆਂ ਦੀ ਉਹ ਕਰ ਰਹੇ ਨੇ।
ਜਿਹੜੀਆਂ ਕਿਸਾਨ ਯੂਨੀਅਨ ਨੇ ਉਹਨਾਂ ਨੇ ਜਿਹੜਾ ਜੀ ਪਿਛਲੇ 2 ਮਹੀਨਿਆਂ ਦੇ ਦੌਰਾਨ ਕਿਸਾਨ ਤੇ ਕਿਸਾਨ ਮਜ਼ਦੂਰਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਸੂਚੀ ਜਾਰੀ ਕੀਤੀ ਹੈ। ਔਰ ਉਹਨਾਂ ਨੇ ਦਾਅਵਾ ਇਹ ਕੀਤਾ ਹੈ ਕਿ ਪਿਛਲੇ 60 ਦਿਨਾਂ ਦੇ ਦੌਰਾਨ ਸੂਬੇ ਦੇ ਵਿੱਚ 100 ਕਿਸਾਨ ਤੇ ਕਿਸਾਨ ਮਜ਼ਦੂਰ ਮੌਤ ਨੂੰ ਗਲੇ ਜਿਹੜਾ ਜੀ ਉਹ ਲਾਉਣ ਲਈ ਮਜਬੂਰ ਹੋਏ ਆ। ਇਹਦੇ 'ਚ 74 ਕਿਸਾਨ, 17 ਕਿਸਾਨ ਮਜ਼ਦੂਰ ਤੇ 9 ਔਰਤਾਂ ਸ਼ਾਮਲ ਨੇ। ਕਿਸਾਨ ਯੂਨੀਅਨ ਇਹ ਵੀ ਕਹਿੰਦੀਆਂ ਨੇ ਕਿ ਕਾਂਗਰਸ ਦੇ ਹੁਣ ਤੱਕ ਦੇ ਕਾਰਜਕਾਲ ਦੇ ਦੌਰਾਨ 1172 ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਨੇ। ਔਰ ਇਹਨਾਂ ਖੁਦਕੁਸ਼ੀਆਂ ਦੇ ਵਾਸਤੇ ਉਹ ਪੰਜਾਬ ਸਰਕਾਰ ਨੂੰ ਬਰਾਬਰ ਦਾ ਜ਼ਿੰਮੇਵਾਰ ਜਿਹੜਾ ਜੀ ਉਹ ਦੱਸ ਰਹੇ ਨੇ। ਇਹ ਜਿਹੜੇ ਵੱਖ-ਵੱਖ ਕਿਸਾਨ ਯੂਨੀਅਨ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਸੂਬੇ ਦੇ ਵਿੱਚ 1 ਜੂਨ ਤੋਂ ਲੈ ਕੇ 31 ਜੁਲਾਈ ਤੱਕ 100 ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਆ। ਔਰ ਇਹ 2 ਮਹੀਨਿਆਂ ਦਾ ਅੰਕੜਾ ਜਿਹੜਾ ਜੀ ਉਹ ਇਹਨਾਂ ਨੇ ਸਾਂਝਾ ਕੀਤਾ। ਇਹ ਵੀ ਕਿਹਾ ਗਿਆ ਕਿ ਜੇ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾਵੇ ਤਾਂ ਖੁਦਕੁਸ਼ੀਆਂ ਦਾ ਅੰਕੜਾ ਹੋਰ ਵੀ ਜਿਹੜਾ ਉਹ ਵੱਧ ਸਕਦਾ। ਕਿਸਾਨ ਆਗੂ ਇਹ ਵੀ ਕਹਿੰਦੇ ਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਤੇ ਸੂਬੇ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਊਗਾ। ਉਹਨਾਂ ਦੋਸ਼ ਇਹ ਲਾਇਆ ਕਿ ਕਾਂਗਰਸ ਦੀ ਇਹ ਲਾਰਾ ਲਾਊ ਨੀਤੀ ਕਰਕੇ ਵੱਡੇ ਪੱਧਰ ਦੇ ਉੱਤੇ ਜਿਹੜੇ ਕਿਸਾਨ ਹੈ ਉਹ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਰਹੇ ਨੇ। ਬੈਂਕਾਂ ਦੇ ਉਹ ਡਿਫਾਲਟਰ ਹੋ ਗਏ ਕਿਉਂਕਿ ਉਹ ਇਸ ਆਸ ਦੇ ਉੱਤੇ ਬੈਠੇ ਰਹੇ ਕਿ ਕਰਜ਼ਾ ਜਿਹੜਾ ਜੀ ਉਹ ਸਰਕਾਰ ਨੇ ਮਾਫ ਕਰ ਦੇਣਾ। ਬੈਂਕਾਂ ਵਾਲੇ ਜਿਹੜੇ ਉਹ ਕਿਸਾਨਾਂ ਨੂੰ ਜਲੀਲ ਕਰ ਰਹੇ ਨੇ, ਜਿਹਦੇ ਕਰਕੇ ਉਹ ਖੁਦਕੁਸ਼ੀਆਂ ਕਰਨ ਦੇ ਵਾਸਤੇ ਮਜਬੂਰ ਹੋਏ ਪਏ ਨੇ। ਕਿਸਾਨ ਆਗੂ ਕਹਿੰਦੇ ਆ ਕਿ ਜਿਹੜੀ ਸੂਬੇ ਦੀ ਮੌਜੂਦਾ ਸਰਕਾਰ ਹੈ ਇਹ ਵੀ ਬਰਾਬਰ ਦੀ ਜ਼ਿੰਮੇਵਾਰ ਜਿਹੜੀ ਉਹ ਹੈ। ਔਰ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੇ ਵਿੱਚ ਸੰਗਰੂਰ ਜ਼ਿਲ੍ਹੇ 'ਚ ਸਭ ਤੋਂ ਵੱਧ 216 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਦੂਜੇ ਨੰਬਰ ਦੇ ਉੱਤੇ ਡਿਸਟ੍ਰਿਕਟ ਬਠਿੰਡਾ ਜਿੱਥੇ 170 ਕਿਸਾਨ ਖੁਦਕੁਸ਼ੀਆਂ ਕਰ ਗਏ। ਮਾਨਸਾ ਡਿਸਟ੍ਰਿਕਟ ਦੇ ਵਿੱਚ 109 ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਹੋਈਆਂ। ਦੇਖੋ ਇਹ ਵੱਡਾ ਰੂਪ ਜਿਹੜਾ ਜੀ ਉਹ ਧਾਰਨ ਕਰ ਰਹੀਆਂ ਨੇ ਖੁਦਕੁਸ਼ੀਆਂ। ਸਰਕਾਰ ਕਹਿੰਦੀ ਆ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ, ਇੰਨਾ ਜਿਹੜਾ ਜੀ ਪੈਸਾ ਲੱਗਦਾ ਵਿਧਾਨ ਸਭਾ ਦਾ ਸੈਸ਼ਨ ਚਲਾਉਣ ਦੇ ਉੱਤੇ ਕਿ ਇੰਨਾ ਪੈਸਾ ਅਸੀਂ ਕਿੱਥੋਂ ਲਈਏ, 70 ਲੱਖ ਲੱਗਦਾ। ਜੇ ਹੁਣ ਤੁਸੀਂ ਉਹਦੇ ਉੱਤੇ ਪੈਸਾ ਲਾ ਕੇ ਉੱਥੇ ਇਹ ਗੱਲਬਾਤ ਸੁਣੋਗੇ ਹੀ ਨਹੀਂ, 2 ਦਿਨ ਦਾ ਝੂੰਗੇ ਚੋਂ ਸੈਸ਼ਨ ਆ ਜੀ, ਉੱਥੇ ਕਿੱਥੇ ਇਹ ਇਸ਼ੂ ਜਿਹੜੇ ਨੇ ਉਹ ਉੱਠ ਪੈਣਗੇ। ਏਡੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਬਣੇ ਹੋਏ ਆ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕਹਿੰਦੇ ਬਿਜ਼ਨਸ ਨਹੀਂ ਹੈਗਾ ਬਹੁਤਾ। ਬਿਜ਼ਨਸ ਕਿਉਂਕਿ ਸਭ ਨੇ ਬਿਜ਼ਨਸ ਜਿਹੜੇ ਉਹ ਬਾਹਰ ਖੋਲ੍ਹੇ ਹੋਏ ਆ, ਇਸ ਕਰਕੇ ਉੱਧਰ ਬਿਜ਼ੀ ਨੇ ਜੀ, ਆਪੋ ਆਪਣੇ ਬਿਜ਼ਨਸ ਦੇ ਵਿੱਚ ਬਿਜ਼ੀ ਆ। ਅਤੇ ਅੱਗੇ ਗੱਲ ਕਰਦੇ ਹਾਂ ਲੁਧਿਆਣੇ ਦੇ ਵਿੱਚ ਇੱਕ ਲਿਖਿਆ ਪੜ੍ਹਨ ਨੂੰ ਮਿਲਦਾ ਸਮਾਰਟ ਸਿਟੀ, ਪਰ ਕਹਿੰਦੇ 4 ਘੰਟਿਆਂ ਦੇ ਮੀਂਹ ਨੇ ਉਹ ਸਮਾਰਟ ਸਿਟੀ ਆ ਜਿਹੜੀ ਉਹ ਬਿਲਕੁਲ ਹੀ ਬੰਦ ਹੀ ਕਰ ਦਿੱਤੀ। ਸਮਾਰਟ ਸਿਟੀ ਵੀ ਪੜ੍ਹਨਾ ਹੋਵੇ ਨਾ ਜੀ ਤੇ ਉਹ ਵੀ ਮੂੰਹ ਚੜਾਉਂਦਾ ਤੁਹਾਡਾ, ਕਿਉਂਕਿ ਜਦੋਂ ਤੁਸੀਂ ਇੱਧਰੋਂ ਖੰਨੇ ਵਾਲੀ ਸਾਈਡ ਤੋਂ ਜਾਂਦੇ ਹੋ ਲੁਧਿਆਣਾ ਐਂਟਰ ਕਰਦੇ ਹੋ ਤੇ ਐਂਟਰ ਕਰਦਿਆਂ ਸਾਰ ਜਿਹੜਾ ਫਲਾਈਓਵਰ ਬਣਨਾ ਉਹ 12 ਸਾਲ ਤੋਂ ਅੰਡਰ ਕੰਸਟਰਕਸ਼ਨ ਹੈ। 12 ਸਾਲ ਕਹਿੰਦੇ ਨਾ, 12 ਸਾਲਾਂ 'ਚ ਰੂੜੀ ਦੀ ਵੀ ਸੁਣੀ ਜਾਂਦੀ ਹੈ, ਉਹ ਫਲਾਈਓਵਰ ਦੀ ਨਹੀਂ ਸੁਣੀ ਗਈ। ਜਿਹੜੇ ਫਲਾਈਓਵਰ ਦੇ ਪਿੱਲਰ ਹੈ ਖੜੇ ਕੀਤੇ ਹੋਏ ਉਹਨਾਂ ਦੇ ਉੱਤੇ ਲਿਖਿਆ ਹੋਇਆ ਰੰਗਦਾਰ ਜਿਹੜਾ ਜੀ ਕਿ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਤੁਹਾਡਾ ਸਵਾਗਤ ਹੈ, ਉਹ ਸਾਈਨਾਂ ਤੱਕ ਸੀਮਿਤ ਰਹਿ ਗਿਆ ਜੀ। ਉੱਥੇ ਕੋਈ ਇੱਕ ਧੇਲਾ ਨਹੀਂ ਖਰਚ ਕੀਤਾ ਗਿਆ। ਪਿਛਲੀ ਕੇਂਦਰ ਦੀ ਸਰਕਾਰ ਨੇ ਸਮਾਰਟ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ, ਚਲੋ ਕੇਂਦਰ ਜ਼ਿੰਮੇਵਾਰ ਹੈ। ਨਾਲ ਦੀ ਨਾਲ ਕਿੰਨਾ ਟੈਕਸ ਜਿਹੜਾ ਜੀ ਉਹ ਪੰਜਾਬ ਦੀ ਸਰਕਾਰ ਇਸ ਇੰਡਸਟਰੀ ਤੋਂ ਉਗਰਾਉਂਦੀ ਆ ਜਿਹੜਾ ਜੀ ਹਰ ਰੋਜ਼ ਜਾਂ ਹਰ ਮਹੀਨੇ ਹਰ ਸਾਲ, ਉੱਥੇ ਲਾਇਆ ਜਿਹੜਾ ਜੀ ਉਹ ਕੀ ਜਾ ਰਿਹਾ, ਕੁਛ ਵੀ ਨਹੀਂ। ਉੱਥੇ ਮੀਂਹ ਪੈ ਗਿਆ ਜਦੋਂ ਕਿ ਜਿਹੜਾ ਮੌਸਮ ਵਿਭਾਗ ਹੈ ਉਹਨੇ ਪਹਿਲਾਂ ਵਾਰਨਿੰਗ ਜਾਰੀ ਕੀਤੀ ਹੋਈ ਸੀ ਕਿ ਭਾਰੀ ਮੀਂਹ ਜਿਹੜਾ ਜੀ ਉਹ ਪੈ ਸਕਦਾ। ਕਰੀਬ 4 ਘੰਟੇ ਦੇ ਮੀਂਹ ਪਿਆ ਔਰ 4 ਘੰਟਿਆਂ ਨੇ ਜਿਹੜਾ ਸੀਗਾ ਜੀ ਉਹ 3-3 ਫੁੱਟ ਤੋਂ ਉੱਤੇ ਜਿਹੜਾ ਸੀ ਉਹ ਪਾਣੀ ਖੜਾ ਕਰ ਦਿੱਤਾ ਜੀ ਇੱਥੇ ਲੁਧਿਆਣੇ ਦੇ ਵਿੱਚ। ਹਾਲਾਤ ਇਹ ਬਣ ਗਏ ਕਿ ਜਿਹੜੇ 3 ਵੀਲਰ ਤੇ ਛੋਟੀਆਂ ਕਾਰਾਂ ਉਹਨਾਂ ਦੇ ਅੰਦਰ ਪਾਣੀ ਪੈ ਗਿਆ, ਜਿਹਦੇ ਨਾਲ ਇਹ ਬੰਦ ਹੋ ਗਏ। ਬੰਦ ਹੋਣ ਦੇ ਨਾਲ 4 ਚੁਫੇਰੇ ਤੋਂ ਜਿਹੜਾ ਲੁਧਿਆਣਾ ਸੀਗਾ ਉਹ ਮੁਸ਼ਕਲ ਦੇ ਵਿੱਚ ਘਿਰ ਗਿਆ ਔਰ ਮੁਸ਼ਕਲ ਦੇ ਵਿੱਚ ਐਸਾ ਘਿਰਿਆ ਕਿ ਸ਼ਹਿਰ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਜਿਹੜੇ ਸੀ ਉਹ ਪੈਦਾ ਹੋ ਗਏ। ਬੁੱਢਾ ਨਾਲਾ ਜਿਹੜਾ ਕਿਸੇ ਟਾਈਮ ਬੁੱਢਾ ਦਰਿਆ ਹੁੰਦਾ ਸੀਗਾ ਉਹ ਵੀ ਉਛਲ ਗਿਆ, ਕਰੰਟ ਆ ਗਿਆ ਪਾਣੀ 'ਚ, ਇੱਕ ਜਾਣੇ ਦੀ ਜਿਹੜੀ ਜੀ ਉਹ ਮੌਤ ਵੀ ਹੋ ਗਈ। ਜਿਹੜਾ ਇਹ ਮੀਂਹ ਸੀਗਾ ਜੀ ਇਹਦੇ ਨਾਲ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ। ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਜਿਹੜਾ ਸੀਗਾ ਜੀ ਉਹ ਵੜ ਗਿਆ। ਜਿਹੜਾ ਨਿਗਮ ਹੈ ਉਹਨੇ ਕਰੋੜਾਂ ਰੁਪਈਏ ਲਾ ਕੇ
ਜਾਲੀਆਂ ਤੇ ਸੀਵਰੇਜ ਦੇ ਸਫਾਈ ਦੀ ਗੱਲ ਕੀਤੀ ਸੀਗੀ, ਉਹ ਪੈਸਾ ਕਿੱਥੇ ਗਿਆ ਕੁਝ ਨਹੀਂ ਪਤਾ। ਕੋਈ ਜਾਲੀ ਨਹੀਂ ਖੁੱਲੀ, ਕੋਈ ਸੀਵਰੇਜ ਜਿਹੜਾ ਦੀ ਉਹ ਨਹੀਂ ਚੱਲਿਆ, ਜਿਹਦੇ ਕਰਕੇ ਪਾਣੀ ਦੀ ਨਿਕਾਸੀ ਜਿਹੜੀ ਸੀ ਉਹ ਨਹੀਂ ਹੋ ਸਕੀ। ਨਿਕਾਸੀ ਨਾ ਹੋਣ ਕਰਕੇ ਪਾਣੀ ਜਿਹੜਾ ਦੀ ਉਹ ਇੰਨਾ ਜ਼ਿਆਦਾ ਖੜਾ ਹੋ ਗਿਆ, ਨਾ ਉੱਥੇ ਕੋਈ ਪੁਲਿਸ ਵਾਲਾ ਦਿਸੇ, ਨਾ ਉੱਥੇ ਕੋਈ ਜਿਹੜਾ ਜੀ ਟ੍ਰੈਫਿਕ ਵਾਲਾ ਦਿਸੇ। ਮੈਂ ਖੁਦ ਜਿਹੜਾ ਦੀ ਸਵੇਰੇ 10:15 ਵਜੇ ਉਸ ਜਿਹੜਾ ਸੀ ਮੀਂਹ ਦੇ ਵਿੱਚ ਫਸਿਆ, ਜਿੱਥੇ ਅਪੋਲੋ ਹਸਪੀਟਲ ਆ ਉੱਥੋਂ, ਔਰ ਕਚਹਿਰੀ ਜਾਂਦੇ ਆ ਦੁਪਹਿਰ ਦੇ 2:30 ਵਜੇ, ਕਿਉਂਕਿ ਨਾ ਤੁਸੀਂ ਕਿਸੇ ਪਾਸੇ ਨਿਕਲਣ ਜੋਗੇ, ਕੋਈ ਨਿਕਲਣ ਲਈ ਰਾਹ ਨਹੀਂ, ਨਾ ਖੜੇ ਹੋਣ ਲਈ ਰਾਹ, ਨਾ ਤੁਸੀਂ ਗੱਡੀ ਬੰਦ ਕਰ ਸਕਦੇ ਹੋ। ਗੱਡੀ ਬੰਦ ਕੀਤੀ ਤੇ ਕਿਉਂਕਿ ਪਾਣੀ ਜਿਹੜਾ ਸੀਗਾ ਜੀ ਉਹ ਟਾਇਰਾਂ ਤੋਂ ਉੱਪਰ ਸੀ, ਇਟ ਮੀਨਸ ਕਿ ਮੁੜ ਕੇ ਫਿਰ ਉਹ ਸਟਾਰਟ ਨਹੀਂ ਸੀ। ਬਹੁਤੇ ਲੋਕਾਂ ਦੇ ਹਾਲਾਤ ਜਿਹੜੇ ਜੀ ਇਹੋ ਜਿਹੇ ਹੀ ਬਣੇ ਹੋਏ ਸੀਗੇ। ਦੂਜੀ ਇੱਥੇ ਪੇਸ਼ੈਂਸ ਹੈ ਨਹੀਂ ਗੀ। ਜਿਹੜੀਆਂ ਬੱਸਾਂ ਨੇ ਜਾਂ ਵੱਡੇ ਵਹੀਕਲ ਨੇ, ਜਦੋਂ ਉਹ ਸਾਈਡ ਵਾਲੇ ਵੱਡੇ ਪਾਣੀ ਦੇ ਵਿੱਚੋਂ ਲੰਘਦੇ ਸੀ, ਉਹ ਸਾਰੀਆਂ ਕਾਰਾਂ ਜਿਹੜੀਆਂ ਦੀ ਉਹਨਾਂ ਨੂੰ ਹਿਲਾ ਕੇ ਲੰਘਦੇ ਸੀ। ਉਹਨਾਂ ਨੇ ਕਈ ਹਾਦਸੇ ਜਿਹੜੇ ਸੀ ਉਹ ਕੀਤੇ। 37 mm ਦੇ ਕਰੀਬ ਜਿਹੜਾ ਦੀ ਉਹ ਮੀਂਹ ਪਿਆ ਇੱਥੇ। ਕੁੰਦਨਪੁਰੀ ਤੇ ਦਮੋਰੀਆ ਪੁਲ ਜਿਹੜਾ ਸੀ ਇਹ ਤਾਂ ਤਕਰੀਬਨ ਰੁੜਨ ਵਰਗੇ ਹੋ ਗਏ। ਗੁਰਦੇਵ ਨਗਰ, ਮਾਡਲ ਟਾਊਨ, ਗਿੱਲ ਰੋਡ, ਦਾਣਾ ਮੰਡੀ, ਬਾਬਾ ਰੋਡ, ਗਿਆਸਪੁਰਾ, ਦੁਗਰੀ ਜਿਹੜਾ ਹੈਗਾ, BRS ਨਗਰ, ਸਰਾਭਾ ਨਗਰ, ਹੈਬੋਵਾਲ, ਇਹ ਸਾਰੇ ਜਿਹੜੇ ਸੀ ਤਕਰੀਬਨ ਜਿਹੜੇ ਸੀ ਉਹ ਡੁੱਬ ਗਏ। ਪ੍ਰਾਈਵੇਟ ਕਲੀਨਿਕ ਦੇ ਉੱਤੇ ਕੰਮ ਕਰਨ ਵਾਲੇ ਇੱਕ 26 ਸਾਲ ਦੇ ਨੌਜਵਾਨ ਦੀ ਮੌਤ ਜਿਹੜੀ ਜੀ ਉਹ ਹੋ ਗਈ, ਕਿਉਂਕਿ ਕਰੰਟ ਆ ਗਿਆ ਜੀ ਉੱਥੇ। ਜਿਹੜਾ ਇਹ ਕਿਹਾ ਜਾਏ ਕਿ ਸ਼ਟਰ ਦੇ ਵਿੱਚ ਜਿਹੜਾ ਜੀ ਉਹ ਕਰੰਟ ਆ ਗਿਆ ਸੀਗਾ। ਇਹ ਹਾਲਾਤ ਕੋਈ ਇੱਕ ਸਮਾਰਟ ਸਿਟੀ ਲੁਧਿਆਣਾ ਦੇ ਨਿਗੇ, ਜਿਹਦੇ 12 ਸਾਲ ਤੋਂ ਬਣ ਰਹੇ ਪਿੱਲਰਾਂ ਦੇ ਉੱਤੇ ਲਿਖਿਆ ਹੋਇਆ ਕਿ ਸਮਾਰਟ ਸਿਟੀ ਦੇ ਵਿੱਚ ਤੁਹਾਡਾ ਸਵਾਗਤ ਹੈ। ਬਲਕਿ ਬਹੁਤੇ ਥਾਵਾਂ ਦੇ ਨੇ। ਆਪਾਂ ਪਿੱਛੇ ਜੇ ਬੁੱਢੇ ਨਾਲੇ ਦਾ ਹਸ਼ਰ ਜਿਹੜਾ ਜੀ ਉਹ ਦੇਖ ਕੇ ਹਟੇ ਆ। ਬੁੱਢੇ ਨਾਲੇ ਦੀ ਸਫਾਈ ਦੇ ਵਾਸਤੇ ਸੈਂਟਰ ਤੋਂ ਵੀ ਪੈਸਾ ਹਰ ਸਾਲ ਆਉਂਦਾ। ਕਦੀ ਕਿਸੇ ਨੇ ਇੱਥੇ ਬੁੱਢੇ ਨਾਲੇ ਦੀ ਸਫਾਈ ਹੁੰਦੀ ਹੋਵੇ? ਨਹੀਂ ਹੁੰਦੀ, ਕਦੀ ਵੀ ਨਹੀਂ ਹੁੰਦੀ, ਕਿਉਂਕਿ ਉਹ ਪੈਸਾ ਜਿਹੜਾ ਜੀ ਇਹ ਸਿਆਸਤਦਾਨ ਹੜੱਪ ਜਾਂਦੇ ਆ। ਇਸੇ ਤਰੀਕੇ ਦੇ ਨਾਲ ਕਰੋੜਾਂ ਰੁਪਈਆ ਖਰਚ ਕੇ ਨਿਗਮ ਦੇ ਉੱਤੇ ਕਾਬਜ਼ ਹੋਏ ਜਿਹੜੇ ਲੋਕ ਨੇ, ਉਹ ਸਫਾਈ ਦੇ ਵਾਸਤੇ ਆਇਆ ਪੈਸਾ ਆਪਣੇ ਢਿੱਡਾਂ ਦੇ ਅੰਦਰ ਜਿਹੜਾ ਜੀ ਉਹ ਪਾ ਲੈਂਦੇ ਨੇ। ਕਿਉਂਕਿ ਲੋਕ ਜਦੋਂ ਵੋਟਾਂ ਦੇ ਸਮੇਂ ਆਪਣੀਆਂ ਮੰਗਾਂ ਹੀ ਨਹੀਂ ਦੱਸਦੇ, ਉਹ ਇਹ ਦੱਸਦੇ ਹੀ ਨਹੀਂ ਸਾਨੂੰ ਮੁਸ਼ਕਲਾਂ ਕੀ ਆ, ਉਹ ਤਾਂ ਮਹਿਜ਼ ਚਾਪਲੂਸੀ ਕਰਦੇ ਆ, ਪਊਆ ਲੱਭਦੇ ਆ, ਅਧੀਆ ਲੱਭਦੇ ਆ। ਤੇ ਫਿਰ ਜਿਹੜੇ ਚਲਾਉਣ ਵਾਲੇ ਨੇ, ਚਾਹੇ ਸਿਟੀ ਚਲਾਉਣ ਵਾਲੇ ਆ, ਚਾਹੇ ਸੂਬਾ ਚਲਾਉਣ ਵਾਲੇ ਆ, ਚਾਹੇ ਮੁਲਕ ਚਲਾਉਣ ਵਾਲੇ ਆ, ਉਹ ਫਿਰ ਲੋਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਿਉਂ ਲੱਭਣਗੇ? ਬਿਲਕੁਲ ਜੀ, ਬਿਲਕੁਲ। ਕਿੰਨੇ ਸਾਲਾਂ ਤੋਂ ਅਸੀਂ ਉਹ ਤਰੱਕੀ ਸੁਣ ਰਹੇ ਹਾਂ ਵੀ ਬਹੁਤ ਤਰੱਕੀ ਹੋ ਗਈ ਆ। ਤਾਂ ਅੱਗੇ ਪੰਜਾਬ ਦੇ ਐਡਵੋਕੇਟ ਜਿਹੜੇ ਨੇ ਜਨਰਲ, ਉਹਨਾਂ ਨੇ CPI ਦੀ ਜਿਹੜੀ ਕਲੋਜ਼ਰ ਰਿਪੋਰਟ ਆ ਉਸ 'ਤੇ ਨਵਾਂ ਹੀ ਭੰਬਲ ਭੂਸਾ ਖੜਾ ਕਰ ਦਿੱਤਾ। ਪਹਿਲਾਂ ਵੀ ਸਾਡੇ ਲੀਡਰ ਵੀ ਕਰੀ ਜਾਂਦੇ ਆ। ਇਹ 3 ਹੋ ਗਏ ਜੀ ਹੁਣ ਭੰਬਲ ਭੂਸੇ ਜਿਹੜੇ। ਇੱਕ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਵਾਲਾ ਹੋ ਗਿਆ। ਉਹ ਪਹਿਲਾਂ ਕਹਿੰਦੇ ਕਿ ਅਸੀਂ ਤਾਂ ਜੀ ਵਿਰੋਧਤਾ ਕਰਦੇ ਹਾਂ ਇਹਦੀ, ਇਸ ਰਿਪੋਰਟ ਦੀ, ਅਸੀਂ ਉੱਪਰਲੀ ਅਦਾਲਤ ਦੇ ਵਿੱਚ ਅਪਰੋਚ ਕਰਾਂਗੇ ਕਿ ਇਹ ਰਿਪੋਰਟ ਰੱਦ ਹੋਵੇ। ਫਿਰ ਉਹ ਯੂਟਰਨ ਮਾਰ ਗਏ, ਕਹਿੰਦੇ ਦੇਖਿਆ CBI ਨੇ ਤਾਂ ਸਾਰਿਆਂ ਨੂੰ ਬੇਕਸੂਰ ਠਹਿਰਾਤਾ। ਇਹਦੇ ਵਿੱਚ ਨਾ ਤਾਂ ਜਿਹੜਾ ਦੀ ਸਰਸੇ ਵਾਲਾ ਕੋਈ ਸ਼ਾਮਲ ਸੀ, ਨਾ ਉਹਦੇ ਪ੍ਰੇਮੀ ਸ਼ਾਮਲ ਸੀਗੇ। ਉਹ ਕਹਿੰਦੇ ਜਿਹੜੀਆਂ ਸਿੱਟ ਬਣਾਈਆਂ ਸੀ ਉਹ ਝੂਠੀਆਂ ਨਿਕਲੀਆਂ। ਸਣੇ ਉਹਨਾਂ ਵਾਲੀਆਂ ਬਣਾਈਆਂ ਸਿੱਟ ਜਿਹੜੀਆਂ ਸੀਗੀਆਂ, ਜਿਹੜੀਆਂ 2 ਉਹਨਾਂ ਨੇ ਬਣਾਈਆਂ ਸੀ, IPS ਸਹੋਤਾ ਹੋਰਾਂ ਵਾਲੀ ਤੇ ਜਿਹੜੀ ਬਾਅਦ ਦੇ ਵਿੱਚ ਬਣਾਈ ਸੀ ਰਣਬੀਰ ਸਿੰਘ ਖੱਟੜਾ ਹੋਰਾਂ ਵਾਲੀ, ਉਹ ਉਹਨੂੰ ਵੀ ਝੂਠਾ ਕਰਾਰ ਦੇ ਗਏ। ਚਲੋ ਮੌਜੂਦਾ ਸਰਕਾਰ ਵਾਲੀਆਂ ਤਾਂ ਦੇਣੀਆਂ ਸੀ। ਜਦੋਂ ਸਮਝ ਲੱਗੀ ਵੀ ਇਹ ਕੀ ਕਹਿਤਾ, ਤੇ ਨਵਾਂ ਭੰਬਲ ਭੂਸਾ ਆਪੇ ਹੀ ਪਾ ਲਿਆ ਕਿ ਨਹੀਂ ਮੇਰਾ ਤਾਂ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ, ਮੈਂ ਤਾਂ ਏਦਾਂ ਕਿਹਾ ਹੀ ਨਹੀਂ। ਦੂਸਰਾ ਭੰਬਲ ਭੂਸਾ ਖੜਾ ਕਰ ਲਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਉਹ ਕਹਿੰਦੇ ਜੀ ਅਸੀਂ ਇਸ ਕਲੋਜ਼ਰ ਰਿਪੋਰਟ ਨੂੰ ਰੱਦ ਕਰਦੇ ਹਾਂ ਤੇ ਅਸੀਂ ਐਪਲੀਕੇਸ਼ਨ ਲਾਵਾਂਗੇ ਕਿ CBI ਜਿਹੜੀ ਆ ਉਹ ਕਲੋਜ਼ਰ ਰਿਪੋਰਟ ਨਾ ਲਾਵੇ, ਇਹਦੀ ਜਾਂਚ ਅੱਗੋਂ ਕਰੇ। ਮੁੱਖ ਮੰਤਰੀ ਦਾ ਚੇਤਾ ਕਮਜ਼ੋਰ ਆ ਜਾਂ ਪੰਜਾਬ ਵਾਲਿਆਂ ਦਾ ਚੇਤਾ ਜਿਹੜਾ ਦੀ ਉਹ ਕਮਜ਼ੋਰ ਆ ਕਿ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ CBI ਦੀ ਜਾਂਚ ਨੂੰ ਰੱਦ ਕੀਤਾ ਸੀ, ਇਹਨੂੰ ਡੀਨੋਟੀਫਾਈ ਕੀਤਾ ਸੀ। ਉਹ ਡੀਨੋਟੀਫਾਈ ਕਰਕੇ ਭੁੱਲ ਭੁਲਾਈ ਗਏ ਕਿ ਇਹਨੂੰ ਉੱਪਰ ਵੀ ਮੇਰਾ ਖਿਆਲ ਲਾਉਣਾ ਜੀ। ਸ਼ਾਇਦ ਇਹੀ ਕਿਹਾ ਜਾ ਸਕਦਾ ਕਿ ਇਹਨਾਂ ਨੇ ਨਾ ਤਾਂ CBI ਕੋਲੇ ਲਾਇਆ ਉੱਪਰ ਜਾ ਕੇ, ਨਾ ਇਹਨਾਂ ਨੇ ਸੈਂਟਰ ਦੀ ਸਰਕਾਰ ਨੂੰ ਦੱਸਿਆ ਕਿ ਵਿਧਾਨ ਸਭਾ ਨੇ ਪਾਸ ਕਰਤਾ ਤੇ ਇਹ ਡੀਨੋਟੀਫਾਈ ਕਰਤਾ, ਹੁਣ CBI ਜਾਂਚ ਨਹੀਂ ਕਰ ਸਕਦੀ। ਜੇ ਡੀਨੋਟੀਫਾਈ ਹੋਇਆ ਹੁੰਦਾ CBI ਜਾਂਚ ਨਹੀਂ ਸੀ ਕਰ ਸਕਦੀ। ਫਿਰ ਮੁੱਖ ਮੰਤਰੀ ਹੋਰੀ ਜੇ ਇਹ ਕਹਿੰਦੇ ਆ ਕਿ CBI ਮੁੜ ਜਾਂਚ ਕਰੇ ਤੇ ਫਿਰ SIT ਕੀ ਕਰਦੀ ਫਿਰਦੀ ਹੈ ਜੀ ਇੰਨੀ ਦੇਰ ਦੀ? ਕੀ ਉਹਨੂੰ ਬੰਦ ਜਿਹੜਾ ਉਹ ਕਰਨਗੇ? ਇਹ ਦੂਸਰਾ ਭੰਬਲ ਭੂਸਾ ਸੀਗਾ। ਹੁਣ ਤੀਸਰਾ ਜਿਹੜਾ ਦੀ ਇਹਨਾਂ ਦੋਵਾਂ ਤੋਂ ਉੱਪਰਲਾ ਭੰਬਲ ਭੂਸਾ ਕ੍ਰੀਏਟ ਕਰ ਦਿੱਤਾ ਜੀ, ਉਹ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਤੁਲ ਨੰਦਾ ਹੋਰੀ। ਉਹ ਟੈਕਨੀਕਲੀ ਠੀਕ ਨੇ ਥੋੜਾ,
ਪਰ ਉਹ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਜਿਹੜਾ ਦੀ ਇਹਦੇ ਵਾਸਤੇ ਜਸਟੀਫਿਕੇਸ਼ਨ ਦੇਣਗੇ, ਕਿਉਂਕਿ ਅਤੁਲ ਨੰਦਾ ਹੋਰਾਂ ਨੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ CBI ਦੀ ਕਲੋਜ਼ਰ ਰਿਪੋਰਟ ਨੂੰ ਕਾਨੂੰਨੀ ਨੁਕਤੇ ਨਜ਼ਰ ਤੋਂ ਗਲਤ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਪਿਛਲੇ ਸਾਲ CBI ਤੋਂ ਕੇਸ ਵਾਪਸ ਲੈਣ ਤੋਂ ਬਾਅਦ ਇਹਨਾਂ ਮਾਮਲਿਆਂ ਦੇ ਵਿੱਚ ਕੇਂਦਰੀ ਜਾਂਚ ਏਜੰਸੀ ਦਾ ਅਧਿਕਾਰ ਖੇਤਰ ਨਹੀਂ ਬਣਦਾ। ਜੇ ਸਰੋਤਿਆਂ ਨੇ ਕੱਲ ਦੀ ਰਿਪੋਰਟ ਸੁਣੀ ਹੋਵੇ, ਉਹਦੇ ਵਿੱਚ ਮੈਂ ਇੱਕ ਟੈਕਨੀਕਲ ਨੁਕਤਾ ਜਿਹੜਾ ਦੀ ਉਹ ਉਠਾਇਆ ਸੀਗਾ, ਉਹ ਫੇਸਬੁੱਕ ਦੇ ਉੱਤੇ ਵੀ ਜਿਹੜਾ ਦੀ ਬਾਅਦ ਦੇ ਵਿੱਚ ਪਾਇਆ ਸੀ ਇਸ ਬੁਲੇਟਿਨ ਤੋਂ ਬਾਅਦ ਦੇ ਵਿੱਚ, ਕਿ ਇਹਦਾ ਇਸ ਤਰੀਕੇ ਦੇ ਨਾਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਜਿਹੜੀ ਜਾਂਚ ਅੱਗੇ ਜਾਰੀ ਰੱਖੇ, ਤੁਸੀਂ ਤਾਂ ਡੀਨੋਟੀਫਾਈ ਕਰ ਚੁੱਕੇ ਹੋ। ਹੁਣ ਇਹਦੇ ਉੱਤੇ ਜਿਹੜਾ ਦੀ ਉਹ ਐਡਵੋਕੇਟ ਜਨਰਲ ਹੋਰਾਂ ਨੇ ਵੀ ਸਹੀ ਪਾਈ ਹੈ ਇੱਕ ਕਿਸਮ ਦੇ ਨਾਲ। ਅਤੁਲ ਨੰਦਾ ਹੋਰਾਂ ਨੇ ਕਿਹਾ ਕਿ ਸਤੰਬਰ 18 ਦੇ ਵਿੱਚ ਸੂਬਾ ਸਰਕਾਰ ਨੇ ਇਸ ਏਜੰਸੀ ਤੋਂ ਕੇਸ ਵਾਪਸ ਲੈਣ ਦੇ ਵਾਸਤੇ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ, ਜਿਹਦੇ ਤੋਂ ਬਾਅਦ ਕਲੋਜ਼ਰ ਰਿਪੋਰਟ ਦਾਇਰ ਕਰਨਾ ਤਾਂ ਇੱਕ ਪਾਸੇ, ਇਹ ਏਜੰਸੀ ਇਹਨਾਂ ਮਾਮਲਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਪੜਤਾਲ ਕਰਨ ਦੀ ਅਥਾਰਟੀ ਤੇ ਅਧਿਕਾਰ ਖੇਤਰ ਗਵਾ ਚੁੱਕੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਲੋਜ਼ਰ ਰਿਪੋਰਟ ਦਾਇਰ ਕਰਨ ਦੀ ਬਜਾਏ CBI ਨੂੰ ਕਾਨੂੰਨੀ ਰਾਹ ਅਪਣਾਉਂਦਿਆਂ ਅਦਾਲਤ ਨੂੰ ਇਹ ਦੱਸਣਾ ਬਣਦਾ ਸੀਗਾ ਕਿ ਪੜਤਾਲ ਦਾ ਕੰਮ ਉਹਦੇ ਸਪੁਰਦ ਨਹੀਂ ਰਿਹਾ। ਐਡਵੋਕੇਟ ਜਨਰਲ ਇਹ ਵੀ ਕਹਿੰਦੇ ਨੇ ਕਿ ਕਲੋਜ਼ਰ ਰਿਪੋਰਟ ਦਾਇਰ ਕਰਨ ਦਾ ਅਚਾਨਕ ਲਿਆ ਫੈਸਲਾ ਸਾਜ਼ਿਸ਼ ਦਾ ਹਿੱਸਾ ਤੇ ਇਹਦੇ ਸਪਸ਼ਟ ਸੰਕੇਤ ਇਹਨਾਂ ਮਾਮਲਿਆਂ ਦੇ ਵਿੱਚ ਦੋਸ਼ੀ ਵਿਅਕਤੀ ਨੂੰ ਕਲੀਨ ਚਿੱਟ ਦੇਣ ਦੇ ਵਾਸਤੇ ਏਜੰਸੀ ਦੇ ਵੱਲੋਂ ਵਿਖਾਏ ਕਾਲਪੁਣੇ ਤੋਂ ਜਿਹੜਾ ਦੀ ਉਹ ਮਿਲਦੇ ਆ। ਐਡਵੋਕੇਟ ਜਨਰਲ ਇਹ ਵੀ ਕਹਿੰਦੇ ਆ ਕਿ CBI ਦੇ ਉਸ ਸਟੈਂਡ ਦੇ ਉੱਤੇ ਹੈਰਾਨੀ ਆ, ਜਿਹਦੇ ਵਿੱਚ ਕੇਂਦਰੀ ਏਜੰਸੀ ਨੇ ਕਿਹਾ ਸੀਗਾ ਕਿ ਇਹਨਾਂ ਘਟਨਾਵਾਂ ਦੇ ਬਾਰੇ ਪੰਜਾਬ ਸਰਕਾਰ ਅਣਜਾਣ ਹੈ, ਜਿਹਦੇ ਕਰਕੇ ਉਹਦਾ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਤੇ ਕੋਈ ਹੱਕ ਨਹੀਂ ਬਣਦਾ। CBI ਦੇ ਵੱਲੋਂ ਲਏ ਇਸ ਸਟੈਂਡ ਨੂੰ ਬੇਤੁਕਾ ਦੱਸਿਆ ਜੀ ਐਡਵੋਕੇਟ ਜਨਰਲ ਨੇ। ਇਹ ਕਿਹਾ ਕਿ ਏਜੰਸੀ ਨੇ ਆਪਣੀ ਕਲੋਜ਼ਰ ਰਿਪੋਰਟ ਦੇ ਵਿੱਚ ਪੰਜਾਬ ਪੁਲਿਸ ਦੀਆਂ ਰਿਪੋਰਟਾਂ ਤੇ ਤੱਥਾਂ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ, ਔਰ ਉਹਨਾਂ ਨੇ ਇਹ ਕਿਹਾ ਕਿ ਸਪੈਸ਼ਲ ਪੁਲਿਸ ਸਟੈਬਲਿਸ਼ਮੈਂਟ ਐਕਟ ਦੀ ਧਾਰਾ 6 ਦੇ ਤਹਿਤ ਕਿਸੇ ਵੀ ਸੂਬੇ ਦੇ ਵਿੱਚ ਅਪਰਾਧਿਕ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਦੀ ਪੜਤਾਲ ਲਈ IPC ਦੇ ਹੇਠ ਸੰਬੰਧਿਤ ਸੂਬਾ ਸਰਕਾਰ ਦੀ ਸਹਿਮਤੀ ਦੀ ਲੋੜ ਹੈ। ਦੇਖੋ ਐਡਵੋਕੇਟ ਜਨਰਲ ਹੋਰਾਂ ਦਾ ਬਿਆਨ ਇਹ ਟੈਕਨੀਕਲੀ ਬਿਲਕੁਲ ਸਹੀ ਹੈ ਜੀ, ਜਿਹੜੀ ਗੱਲ ਕੱਲ ਮੈਂ ਸੀਗੀ ਕਿ ਆਹ ਬਣਦਾ, ਹੁਣ ਉਹਨਾਂ ਦਾ ਬਿਆਨ ਜਿਹੜਾ ਵੀ ਆ ਗਿਆ। ਪਰ ਇਹਦਾ ਜਿਹੜਾ ਵੱਡਾ ਪੁਆਇੰਟ ਹੈ ਨਾ ਜੀ ਉਹ ਇਹ ਆ ਕਿ ਜਿਹਦੇ ਅੰਡਰ ਨੇ ਉਹ ਮੁੱਖ ਮੰਤਰੀ ਸਾਹਿਬ ਦੇ, ਮੁੱਖ ਮੰਤਰੀ ਕਿਹੜੇ ਆਧਾਰ ਦੇ ਉੱਤੇ ਜਿਹੜੀ ਜੀ ਇਹ ਗੱਲ ਕਹਿ ਰਹੇ ਆ ਕਿ CBI ਮੁੜ ਕੇ ਇਹਦੀ ਜਾਂਚ ਕਰੇ, ਜਦੋਂ ਕਿ ਵਿਧਾਨ ਸਭਾ ਉਹਨੂੰ ਡੀਨੋਟੀਫਾਈ ਜਿਹੜਾ ਜੀ ਉਹ ਕਰ ਚੁੱਕੀ ਹੋਈ ਆ। ਮੇਰੇ ਵਰਗਾ ਆਮ ਜਿਹਾ ਇੱਕ ਜਿਹੜਾ ਪੱਤਰਕਾਰ ਆ ਜੀ ਉਹ ਵੀ ਇਹਦੀਆਂ ਜਿਹੜੀਆਂ ਘੁੰਡੀਆਂ ਜਾਣਦਾ। ਕੀ ਸੂਬਾ ਚਲਾਉਣ ਵਾਲੇ ਇਹਦੀਆਂ ਘੁੰਡੀਆਂ ਨਹੀਂ ਸਮਝਦੇ ਜਾਂ ਜਾਣਬੁੱਝ ਕੇ ਅਣਜਾਣ? ਲੋਕਾਂ ਨੂੰ ਇੰਨਾ ਚਿਰ ਮੂਰਖ ਬਣਾਉਂਦੇ ਰਹੇ, ਲੋਕੀ ਮੂਰਖ ਬਣੇ ਰਹੇ ਆ, ਉਹਨਾਂ ਨੂੰ ਹਜੇ ਵੀ ਇਹੀ ਸ਼ੱਕ ਹੈਗਾ ਵੀ ਸ਼ਾਇਦ ਕਿਸੇ ਨੇ ਵੀ ਚੈੱਕ ਨਹੀਂ ਕਰਨਾ। ਤੇ ਅੱਗੇ ਵਿਧਾਨ ਸਭਾ ਦੇ ਸੈਸ਼ਨ ਦੀ ਤੁਸੀਂ ਗੱਲ ਕੀਤੀ ਹੈ ਵੀ 2 ਦਿਨਾਂ ਦਾ ਹੀ ਆ, ਪਰ ਮੈਨੂੰ ਲੱਗਦਾ ਕਿ ਉਹ ਸਿੱਧੂ ਤੇ ਉੱਤੇ ਹੀ ਰਹਿ ਜਾਊਗਾ ਕਿ ਸਿੱਧੂ ਤੇ ਹੀ ਨਜ਼ਰਾਂ ਆ ਸਾਰਿਆਂ ਦੀਆਂ। ਬਿਲਕੁਲ ਨਹੀਂ, ਨਜ਼ਰਾਂ ਇਸ ਪੱਖੋਂ ਹੈਗੀਆਂ ਨੇ ਕਿ ਸਰਕਾਰ ਘਿਰੀ ਹੈ ਜੀ ਚਾਰ ਸਵੇਰੇ ਤੋਂ, ਇਹ ਮੰਨਣ ਵਾਲੀ ਗੱਲ ਹੈ। ਸਰਕਾਰ ਨਸ਼ੇ ਵਾਲੇ ਮਾਮਲੇ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਘਿਰੀ ਆ, ਅੱਕੀ ਪਲਾਹੀ ਹੱਥ ਜਿਹੜੇ ਜੀ ਉਹ ਮਾਰੇ ਜਾ ਰਹੇ ਆ। ਜੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਜਦੋਂ ਸਟਾਰਟਿੰਗ ਚ ਲਾਏ ਗਏ ਸੀ ਉਦੋਂ ਰਾਜਨੀਤੀ ਨਾ ਕਰਦੇ ਮੁੱਖ ਮੰਤਰੀ ਸਾਹਿਬ, ਉਹਨਾਂ ਨੂੰ ਲੱਗੇ ਰਹਿਣ ਦਿੰਦੇ ਤੇ ਸ਼ਾਇਦ ਅੱਜ ਨਤੀਜੇ ਬਿਲਕੁਲ ਕੁਝ ਹੋਰ ਹੁੰਦੇ ਜਿਸ ਤਰੀਕੇ ਦੇ ਨਾਲ ਉਹ ਲੱਗੇ ਸੀਗੇ। ਹੁਣ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਮੁੜ ਕੇ ਲਿਆਉਣਾ ਸੀ ਤੇ ਆਹ ਵਿਚਲਾ ਵਕਤਾ ਜਿਹੜਾ ਜੀ ਫਿਰ ਕੱਢ ਲਈ ਸੀਗਾ। ਇਹ ਵੱਡਾ ਸਵਾਲ ਹੈ। ਖੁਦਕੁਸ਼ੀਆਂ, ਕਿਸਾਨ ਖੁਦਕੁਸ਼ੀਆਂ ਦੀ ਆਪਾਂ ਗੱਲ ਕਰਕੇ ਹਟੇ ਆ ਜੀ, ਕਿਸਾਨ ਤੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਉਸੇ ਤਰੀਕੇ ਨਾਲ ਜਾਰੀ ਨੇ। ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਬੱਚੇ ਚੁੱਕਣ ਦੇ ਵਾਸਤੇ ਲੋਕ ਜਿਹੜੇ ਜੀ ਉਹ ਡਰੇ ਪਏ ਆ। ਇਹਦੇ ਚ ਕਿੰਨੀ ਕੁ ਅਸਲੀਅਤ ਆ ਬੱਚੇ ਚੁੱਕਣ ਵਾਲੇ ਗਰੋਹਾਂ ਦੇ ਵਿੱਚ, ਦੇਖੋ ਅਜੇ ਆਫੀਸ਼ੀਅਲੀ ਤਾਂ ਕੁਝ ਸਾਹਮਣੇ ਨਹੀਂ ਆਇਆ, ਪਰ ਲੋਕ ਤਾਂ ਡਰ ਗਏ ਨਾ। ਲੋਕਾਂ ਦੇ ਵਿੱਚ ਤਾਂ ਪੈਨਿਕ ਜਿਹੜਾ ਜੀ ਉਹ ਕ੍ਰੀਏਟ ਹੋਇਆ ਪਿਆ ਵੱਡੇ ਪੱਧਰ ਦੇ ਉੱਤੇ ਕਿ ਇਹ ਕੀ ਜਿਹੜਾ ਜੀ ਉਹ ਬਣ ਰਿਹਾ। ਲੋਕ ਮੈਨੂੰ ਕੋਈ ਦੱਸ ਰਹੇ ਸੀ, ਮੇਰੇ ਜਾਣਕਾਰ ਕਹਿੰਦੇ ਪਹਿਲਾਂ ਸਾਡੇ ਜਿਹੜੇ ਕੰਮ ਵਾਲਾ ਉਹ ਛੱਡ ਕੇ ਆਉਂਦਾ ਸੀਗਾ ਬੱਚੇ ਨੂੰ ਸਕੂਲੇ, ਉਹ ਕਹਿੰਦੇ ਜਿੱਦਣ ਦੀ ਘਟਨਾ ਵਾਪਰੀ ਆ ਮੈਂ ਆਪਣਾ ਕੰਮ ਛੱਡ ਕੇ ਪਹਿਲਾਂ ਬੱਚਾ ਜਿਹੜਾ ਛੱਡ ਕੇ ਵੀ ਆਉਣਾ, ਫਿਰ ਕੰਮ ਤੋਂ ਵਾਪਸ ਆ ਕੇ ਬੱਚੇ ਨੂੰ ਲੈ ਕੇ ਆਉਣਾ। ਇਹ ਇੱਕ ਆਮ ਬੰਦੇ ਦੀ ਕਹਾਣੀ ਸੀ। ਇਟ ਮੀਨਸ ਕਿ ਸਾਰੇ ਜਿਹੜੇ ਜੀ ਉਹ ਡਰੇ ਪਏ ਆ ਲਾਅ ਐਂਡ ਆਰਡਰ ਦੀ ਜਿਹੜੀ ਉਹ ਸਥਿਤੀ ਤੋਂ। ਹੁਣ ਇਸੇ ਕਰਕੇ ਸਰਕਾਰ ਡਰ ਰਹੀ ਆ ਕਿ ਇਹ ਮਾਮਲਾ ਜਿਹੜਾ ਜੀ ਉਹ ਸਵੇਰੋਂ ਫਸੀ ਆ ਤੇ ਜੇ ਨਵਜੋਤ ਸਿੰਘ ਸਿੱਧੂ ਹੋਰੀ ਇਸ ਸੈਸ਼ਨ ਦੇ ਵਿੱਚ ਆ ਗਏ ਤਾਂ ਫਿਰ ਉਹ ਕਿਤੇ ਸਰਕਾਰ ਦੀ ਰਹਿੰਦੀ ਖੂੰਹਦੀ ਕਿਰਕਰੀ ਨਾ ਕਰਦੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਗੱਲ ਇੱਕ ਤਾਂ ਸੁਣੀ ਜਾਂਦੀ ਆ, ਮੀਡੀਆ ਉਹਨੂੰ ਚੁੱਕਦਾ, ਦੂਜੀ ਗੱਲ ਆ ਕਿੰਨੇ ਦਿਨਾਂ ਤੋਂ ਬਾਅਦ ਉਹ ਬੋਲਣਗੇ, ਇਸ ਕਰਕੇ ਨਿਗਾਹਾਂ ਉਹਦੇ ਉੱਤੇ ਰਹਿਣਗੀਆਂ। ਨਾ ਸਿਰਫ ਲੋਕਲ ਬਲਕਿ ਨੈਸ਼ਨਲ ਮੀਡੀਆ ਵੀ ਉਸ ਚੀਜ਼ ਨੂੰ ਕਵਰ ਤਾਂ ਜਿਹੜਾ ਜੀ ਉਹ ਕਰੂਗਾ। ਜੇ ਨਵਜੋਤ ਸਿੰਘ ਸਿੱਧੂ ਹੋਰੀ ਸਰਕਾਰ ਦੀਆਂ ਨਾਕਾਮੀਆਂ ਗਨਾਉਣ ਤੁਰ ਪਏ ਤਾਂ ਉਹਨਾਂ ਦੇ ਕੋਲੇ ਅੰਦਾਜ਼ ਤਾਂ ਹੈਗਾ ਨਾ, ਵਿਧਾਨ ਸਭਾ ਦੇ ਅੰਦਰ ਬੋਲ ਦੇਣ ਚਾਹੇ ਬਾਹਰ ਆ ਕੇ ਬੋਲ ਦੇਣ,
ਸੁਣੀ ਉਹਨਾਂ ਦੀ ਇੱਕੋ ਜਿੰਨੀ ਜਿਹੜੀ ਦੀ ਉਹ ਜਾਣੀ ਹੈ। ਹੁਣ ਉਹਨਾਂ ਦੀ ਸੀਟ ਨੂੰ ਲੈ ਕੇ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਸੀਟ ਜਿਹੜੀ ਦੀ ਉਹ ਕਿੱਥੇ ਹੋਊਗੀ। ਸੁਖਪਾਲ ਖਹਿਰਾ ਤਾਂ ਆ ਨਹੀਂ ਰਹੇ ਜਿਹੜਾ ਜੀ ਇੱਥੇ ਵਿਧਾਨ ਸਭਾ ਦੇ ਵਿੱਚ। ਉਹਨਾਂ ਦੇ ਨਾਲ ਗਏ ਮਾਸਟਰ ਬਲਦੇਵ ਦੀ ਜਿਹੜੀ ਸੀਟ ਆ ਉਹ ਪਛਾਣ ਕਰ ਦਿੱਤੀ ਗਈ ਆ। ਮਾਨਸ਼ਾਹੀਆ ਤੇ ਅਮਰਜੀਤ ਸੰਦੋਆ ਇਹਨਾਂ ਦੋਨਾਂ ਨੇ ਅਸਤੀਫਾ ਦੇ ਦਿੱਤਾ ਸੀ ਆਮ ਆਦਮੀ ਪਾਰਟੀ ਤੋਂ, ਕਾਂਗਰਸ 'ਚ ਚਲੇ ਗਏ ਸੀਗੇ। ਪਰ ਢੀਠਤਾ ਆ, ਕਹਿੰਦੇ ਵਿਧਾਨ ਸਭਾ ਦਾ ਸੈਸ਼ਨ ਤਾਂ ਅਸੀਂ ਅਟੈਂਡ ਕਰਾਂਗੇ ਕਿਉਂਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ। ਫਿਰ ਕਾਹਲੀ ਕਾਹਦੀ ਸੀਗੀ ਜੇ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨਾ ਸੀ। ਹੁਣ ਇਹਨਾਂ ਦੀਆਂ ਸੀਟਾਂ ਪਿੱਛੇ ਜਿਹੜੀਆਂ ਦੀ ਉਹ ਕਰ ਦਿੱਤੀਆਂ ਗਈਆਂ ਨੇ। ਜੋ ਕੁਛ ਚਾਹੁੰਦੇ ਸੀ ਉਹ ਕੁਛ ਇਹਨਾਂ ਨੇ ਤਕਰੀਬਨ ਕਰ ਲਿਆ ਜੀ, ਕਿਉਂਕਿ ਲੋਕਾਂ ਨੇ ਤਾਂ ਚੁਣ ਕੇ ਭੇਜਿਆ ਸੀ। ਇਹ ਲੋਕ ਏਡੇ ਕਾਹਲੇਪਨ ਦੇ ਵਿੱਚ ਜਿਹੜਾ ਜੀ ਉਹ ਤੁਰੇ ਕਿ ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਕੋਈ ਖਿਆਲ ਜਿਹੜਾ ਜੀ ਉਹ ਨਹੀਂ ਕੀਤਾ। ਇਹਨਾਂ ਦੀਆਂ ਸੀਟਾਂ ਵੀ ਜਿਹੜੀਆਂ ਉਹ ਪਿੱਛੇ ਜਾ ਲਾਈਆਂ ਨੇ ਜੀ, ਆਮ ਆਦਮੀ ਪਾਰਟੀ ਤੋਂ ਵੀ ਪਿੱਛੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਸੀਟ ਸ਼ਾਇਦ ਗੁਰਜੀਤ ਸਿੰਘ ਰਾਣਾ ਹੋਰਾਂ ਦੇ ਨਾਲ ਜਿਹੜੀ ਉਹ ਹੋ ਸਕਦੀ ਸੀ, ਰਾਣਾ ਗੁਰਜੀਤ ਸਿੰਘ ਹੋਰਾਂ ਦੇ ਨਾਲ। ਪਰ ਕਿਉਂਕਿ ਰਾਣਾ ਗੁਰਜੀਤ ਸਿੰਘ ਹੋਰੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਚੁੱਕੇ ਹੋਏ ਨੇ। ਹਾਲਾਂਕਿ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਮੁੱਖ ਮੰਤਰੀ ਦੀ ਸੀਟ ਦੇ ਪਿੱਛੇ ਤੀਜੀ ਕਤਾਰ ਦੇ ਵਿੱਚ ਸੀਟ ਜਿਹੜੀ ਜੀ ਉਹ ਅਲਾਟ ਹੋਈ ਆ। ਇੱਥੇ ਉਹਨਾਂ ਨੂੰ ਤੀਜੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਾ ਸਕਦਾ। ਗੱਲ ਇਹ ਨਹੀਂ ਆ ਕਿ ਕਿਹੜੀ ਕਤਾਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਬਹਿੰਦੇ ਆ, ਨਿਗਾਹਾਂ ਉਹਨਾਂ ਦੇ ਉੱਤੇ ਜਿਹੜੀਆਂ ਦੀ ਉਹ ਫਰ ਸ਼ੋਰ ਹੋਣਗੀਆਂ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।